ਸੇ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਫਾਰਮਿੰਗ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਸਟੂਡੀਓ ਦੇ ਵਿੱਚ ਅਰਸ਼ਦੀਪ ਸਿੰਘ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਤੋਂ। ਅਰਸ਼ਦੀਪ ਸਿੰਘ ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ ਸਾਰੇ ਸਰੋਤਿਆਂ ਨੂੰ। ਸਤਿ ਸ੍ਰੀ ਅਕਾਲ ਰਾਜਕਰਨ ਜੀ। ਸਾਡੇ ਅੱਜ ਦੇ ਇਸ ਅਪਡੇਟ ਫਾਰਮਿੰਗ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜਸਪੀਰ ਸਿੰਘ ਨੇਚਰ ਟ੍ਰੇਸੀ ਤੋਂ, ਸੁਪੀਰੀਅਰ ਇਰੀਗੇਸ਼ਨ ਡਿਜ਼ਾਈਨ ਐਂਡ ਸਰਵਿਸਿਜ਼ ਵਾਲੇ, ਜੋ ਕਿ ਹਰ ਤਰ੍ਹਾਂ ਦੀ ਤੁਹਾਡੇ ਫਾਰਮ ਦੀਆਂ ਇਰੀਗੇਸ਼ਨ ਦੀਆਂ ਜ਼ਰੂਰਤਾਂ ਦੇ ਲਈ ਮੁਹੱਈਆ ਕਰਦੇ ਨੇ ਸਰਵਿਸਿਜ਼। ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ 1886893747 888 699 3747। ਹਾਰਵੀ ਨਿੱਜਰ ਕ੍ਰੌਪ ਇੰਸ਼ੋਰੈਂਸ ਦੇ ਵਿੱਚ ਲੰਮੇ ਸਮੇਂ ਤੋਂ ਕ੍ਰੌਪ ਇੰਸ਼ੋਰੈਂਸ ਕਰਾਉਣ ਦੇ ਵਿੱਚ ਇਹ ਤੁਹਾਡੀ ਮਦਦ ਕਰਦੇ ਨੇ। ਇਹਨਾਂ ਦੇ ਨਾਲ ਹਾਰਵੀ ਨਿੱਜਰ ਨਾਲ ਕੰਟੈਕਟ ਕਰ ਸਕਦੇ ਹੋ 5592881908। G&S ਪੰਪ ਫਰੈਜ਼ਨੋ ਪੰਪ ਦੀ ਸਰਵਿਸ, ਬੋਰ ਡੂੰਘਾ ਕਰਵਾਉਣਾ ਹੋਵੇ, ਨਵਾਂ ਬੋਰ ਕਰਵਾਉਣਾ ਹੋਵੇ, ਕਾਲ ਕਰੋ ਗੈਰੀ ਜੀ ਨੂੰ 5595419577 ਦੇ ਉੱਤੇ 559 541 9577। ਤੇ ਬ੍ਰਾਈਟ ਸਕਾਈ ਰੀਨਿਊਏਬਲਸ 10 ਤੋਂ 100 ਏਕੜ ਤੱਕ ਦੇ ਜਿਹੜੇ ਸੋਲਰ ਫਾਰਮ ਇਹ ਲਾਉਂਦੇ ਨੇ। ਕਿਸੇ ਵੀ ਐਗਲੈਂਡ ਦੇ ਉੱਤੇ ਇਹ ਤੁਸੀਂ ਸੋਲਰ ਫਾਰਮ ਇਹਨਾਂ ਤੋਂ ਲਗਵਾ ਸਕਦੇ ਹੋ। $2000 ਤੋਂ $3500 ਪਰ ਏਕੜ ਕਮਾਉਣ ਦਾ ਤੁਹਾਡੇ ਕੋਲ ਮੌਕਾ ਆ। ਬ੍ਰਾਈਟ ਸਕਾਈ ਰੀਨਿਊਏਬਲਸ ਦੇ ਨਾਲ ਕੰਟੈਕਟ ਕਰੋ 888 343 3099 8883433099। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ 408 272 5200 ਦੇ ਉੱਤੇ ਜਾਂ ਪੰਜਾਬੀ ਅਮਰੀਕਨ ਗਰੋਵਰਜ਼ ਗਰੁੱਪ ਦੇ ਨਾਲ। ਇਹਨਾਂ ਸਾਰਿਆਂ ਦਾ ਧੰਨਵਾਦ। ਤੇ ਅਰਸ਼ਦੀਪ ਸਿੰਘ, ਵੱਖ-ਵੱਖ ਨਿਊਜ਼ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਨਾਲੇ ਜਿਹੜਾ ਕਿਸਾਨ ਮੇਲਾ ਆ ਰਿਹਾ ਆ ਆਉਂਦੇ 2 ਵੀਕਸ ਤਾਈਂ, ਤਕਰੀਬਨ 2-2.5 ਹਫ਼ਤਿਆਂ ਬਾਅਦ ਜੋ ਆ ਰਿਹਾ ਆ, ਉਸ ਬਾਰੇ ਵੀ ਆਪਾਂ ਜਿਹੜੀ ਉਹ ਚਰਚਾ ਕਰਦੇ ਹਾਂ। ਕੁਛ ਕੁ ਐਗਰੀਕਲਚਰ ਦੇ ਨਾਲ ਸੰਬੰਧਿਤ ਨਿਊਜ਼ ਤੋਂ ਸ਼ੁਰੂ ਕਰਦੇ ਹਾਂ। ਆਪਾਂ ਕਹਿ ਸਕਦੇ ਹਾਂ ਵੀ ਜਿਹੜੇ ਡਰੋਨ ਵਗੈਰਾ ਨੂੰ ਲੈ ਕੇ ਥੋੜ੍ਹੀਆਂ ਚੇਂਜਿਸ ਜਿਹੜੀਆਂ ਉਹ ਆਈਆਂ। ਡਰੋਨ ਦੇ ਨਾਲ ਸਪਰੇਅ ਵਗੈਰਾ ਕਰਨੀ ਜਾਂ ਮੋਨੀਟਰਿੰਗ ਕਰਨੀ ਆ ਫਾਰਮ ਯੂਜ਼ ਦੇ ਲਈ, ਉਹਦੇ ਲਈ ਕੀ ਫਰਕ, ਕੁਛ ਚੇਂਜਿਸ ਆਈਆਂ, ਤਬਦੀਲੀਆਂ ਆਈਆਂ, ਕੀ ਚੇਂਜਿਸ ਕੀਤੀਆਂ? ਹਾਂਜੀ, ਨਹੀਂ, ਰੀਸੈਂਟਲੀ ਜਿਹੜਾ ਆਪਣਾ ਜਿੰਨਾ ਵੀ ਐਰੋਸਪੇਸ ਐਡਮਿਨਿਸਟ੍ਰੇਸ਼ਨ ਆ, ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਉਹਨਾਂ ਨੇ ਰੂਲਸ ਜਿਹੜੇ ਉਹ ਅਪਡੇਟ ਕੀਤੇ ਆ। ਇੱਕ ਕੰਪਨੀ ਸੀਗੀ ਡਰੋਨ ਮੈਨੂਫੈਕਚਰਰ ਹੀਲੀਓ, ਉਹਨਾਂ ਨੇ ਉਹ ਕਾਫੀ ਚਿਰ ਦਾ ਉਹ 'ਤੇ ਕੰਮ ਲੜ ਰਹੇ ਸੀ ਬੇਸਿਕਲੀ। ਅਤੇ ਉਹਨਾਂ ਨੇ ਪਹਿਲਾਂ ਇਹ ਸੀਗੀ ਜਿਹੜੀ ਕੰਡੀਸ਼ਨ ਵੀ ਜੇ 55 ਪਾਊਂਡ ਤੋਂ ਜ਼ਿਆਦਾ ਹੋ ਜਾਂਦਾ ਵਜ਼ਨ ਡਰੋਨ, ਪਲੱਸ ਜੇ ਉਹ ਕੁਛ ਕੈਰੀ ਵੀ ਕਰਦਾ ਕਿਸੇ ਵੀ ਤਰੀਕੇ ਦਾ ਵੇਟ, ਓਵਰਆਲ ਵੇਟ ਜੇ 55 ਪਾਊਂਡਸ ਤੋਂ ਉੱਪਰ ਹੁੰਦਾ ਤਾਂ ਉਹਨੂੰ ਉਹ ਫਿਰ ਉਹ ਇੱਕ ਤਰ੍ਹਾਂ ਦਾ, ਜਿਵੇਂ ਆਪਾਂ ਸਿੱਧੀ ਠੇਠ ਭਾਸ਼ਾ 'ਚ ਗੱਲ ਕਰੀਏ ਤਾਂ ਜਹਾਜ਼ ਹੀ ਮੰਨ ਕੇ ਚੱਲਦੇ ਸੀਗੇ। ਅਤੇ ਉਹਦੇ ਲਈ ਫਿਰ ਉਹ ਕਹਿੰਦੇ ਸੀਗੇ ਤੁਹਾਨੂੰ ਇੱਕ ਪਾਇਲਟ ਅਤੇ ਇੱਕ ਸਪੋਟਰ ਚਾਹੀਦਾ ਹਰ ਟਾਈਮ। ਠੀਕ ਹੈ ਜੀ, ਜਿਹਨੇ ਗਰਾਊਂਡ ਤੋਂ ਉਹਨੂੰ ਮੈਨੇਜ ਕਰਨਾ ਇੱਕ ਡਰੋਨ ਲਈ। ਸੋ ਬੇਸਿਕਲੀ ਇੱਕ ਡਰੋਨ ਚਲਾਉਣ ਲਈ 2 ਬੰਦੇ ਹਰ ਟਾਈਮ ਚਾਹੀਦੇ ਸੀ ਜੀ। ਅਤੇ ਆਪਣੇ ਵੀ ਹੁੰਦੀ ਹੈ ਸਪਰੇਅ, ਅਤੇ ਖਾਸ ਕਰਕੇ ਜਿਹੜਾ ਆਪਾਂ ਨੂੰ ਦੂਜੇ ਰੋ ਕ੍ਰਾਪਸ ਵਾਲੇ ਨੇ, ਹੈ ਨਾ, ਅਤੇ ਉਹ ਜ਼ਿਆਦਾ ਦੂਜੀਆਂ ਸਟੇਟਸ 'ਚ ਡਰੋਨ ਜ਼ਿਆਦਾ ਯੂਜ਼ ਕਰਦੇ ਨੇ, ਉਹਨਾਂ ਲਈ ਉਹ ਜ਼ਿਆਦਾ ਐਪਲੀਕੇਬਲ ਨੇ। ਅਤੇ ਉੱਥੇ ਫਿਰ ਉਹ ਆ ਜਾਂਦਾ ਸੀਗਾ ਵੀ ਜਦੋਂ ਉਹ ਸਪਰੇਅ ਕਰਨ ਦੀ ਕੋਸ਼ਿਸ਼ ਕਰਦੇ ਸੀ ਤਾਂ ਫਿਰ ਉਹਨਾਂ ਨੂੰ 2 ਬੰਦੇ ਅਤੇ ਪਲੱਸ ਡਰੋਨ ਰੱਖਣਾ ਪੈਂਦਾ ਸੀਗਾ ਨਾਲ, ਹੈ ਨਾ। ਅਤੇ ਉਹ ਫਿਰ ਉਹ ਕਾਸਟ ਓਵਰਹੈਡ ਵੱਧ ਜਾਂਦਾ ਸੀ। ਫਿਰ ਉਹ ਜਿਹੜੀ ਕਾਸਟ ਸੀਗੀ ਉਹ ਉਹਨਾਂ ਨੂੰ ਰਿਟਰਨ ਨਹੀਂ ਹੁੰਦੀ ਸੀ, ROI ਉਨੀ ਹੈ ਨਹੀਂ ਸੀਗੀ ਜਿਹੜਾ ਆਮ ਗਰੋਅਰ ਸੀ। ਠੀਕ ਹੈ ਜੀ। ਅਤੇ ਜੇ ਕਿਉਂਕਿ ਉਹਨੇ ਇੱਕ ਟਰੈਕਟਰ ਅਤੇ ਇੱਕ ਸਪਰੇਅਰ ਬੇਸਿਕਲੀ ਰਿਪਲੇਸ ਕਰਨਾ ਡਰੋਨ ਨੇ, ਜੇ ਉਹ ਡਰੋਨ ਨਾਲ ਸਪਰੇਅ ਹੁੰਦੀ ਆ ਉੱਥੇ। 2 ਬੰਦੇ ਐਡ ਹੋ ਗਏ। ਹਾਂ, ਅਤੇ ਉਹ ਜਿਹੋ ਜਿਹਾ ਇੱਕ ਟਰੈਕਟਰ ਸਪਰੇਅਰ ਕਰਦਾ ਸੀ, ਅੱਗੇ 2 ਬੰਦੇ ਅਤੇ ਇੱਕ ਡਰੋਨ ਐਡ ਹੋ ਜਾਂਦਾ ਸੀਗਾ। ਡਰੋਨ ਦੀ ਤਾਂ ਚਲੋ ਇੱਕ ਟਾਈਮ ਦੀ ਇਨਵੈਸਟਮੈਂਟ ਆ, ਹੈ ਨਾ। ਉਹ ਡਰੋਨ ਵੀ ਉਹ ਸਸਤੇ ਡਰੋਨ ਨਹੀਂ ਹੈਗੇ, ਮਤਲਬ 50 ਤੋਂ 70 ਹਜ਼ਾਰ ਦੀ ਰੇਂਜ 'ਚ ਡਰੋਨ ਹੀ ਆ ਜਾਂਦਾ। ਇੰਨਾ ਭਾਰ ਵੀ ਚੱਕਣਾ ਉਹਨਾਂ ਨੇ। ਹਾਂ ਜੀ। ਅਤੇ ਫਿਰ ਪਰ ਐਂ ਵੀ ਉਹਦੇ ਨਾਲ ਉਹ ਇੱਕ ਤਾਂ ਸਪਰੇਅ ਈਜ਼ੀ ਹੋ ਜਾਂਦੀ ਸੀਗੀ ਜਿੱਥੇ ਨਹੀਂ ਵੀ ਜਾਂਦਾ ਸੀ ਟਰੈਕਟਰ ਸਪਰੇਅਰ, ਅਤੇ ਹੋਰ ਵੀ ਕਾਫੀ ਉਹਦੇ ਬੈਨੀਫਿਟਸ ਹੈਗੇ ਸੀ, ਹੈ ਨਾ। ਅਤੇ ਪਰ ਉਹਦਾ ਨਾ ਹੋਣ ਦਾ ਕਾਰਨ ਇਹੀ ਸੀਗਾ ਵੀ ਉਹਤੇ 'ਤੇ ਜਿਹੜੀ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ ਦੀਆਂ ਜਿਹੜੀਆਂ ਰੈਸਟ੍ਰਿਕਸ਼ਨ ਸੀ ਉਹ ਸੀਗੀਆਂ 50 ਪਾਊਂਡਸ ਵਾਲੇ, ਅਤੇ ਉਹ ਹੁਣ ਉਹਨਾਂ ਨੇ ਹਟਾਤੀਆਂ ਨੇ। ਅਤੇ ਹੁਣ ਬੇਸਿਕਲੀ ਡਰੋਨ ਚਲਾਉਣ ਲਈ ਤੁਹਾਨੂੰ ਇੱਕ ਪਾਇਲਟ ਹੀ ਚਾਹੀਦਾ ਅਤੇ ਸਪੋਟਰ ਚਾਹੀਦਾ, ਪਰ ਹੁਣ 2 ਬੰਦੇ ਮਲਟੀਪਲ ਡਰੋਨ ਚਲਾ ਸਕਦੇ ਨੇ।
ਇੱਕ ਡਰੋਨ ਦੇ ਮਗਰ 2 ਬੰਦੇ ਨਹੀਂ ਚਾਹੀਦੇ, ਹੁਣ 5 ਡਰੋਨ ਦੇ ਮਗਰ 2 ਬੰਦਿਆਂ ਨਾਲ ਵੀ ਕੰਮ ਚੱਲ ਸਕਦਾ, ਜਾਂ 6 ਨੇ, ਜਿੰਨੇ ਵੀ ਮੈਨੇਜ ਕਰ ਸਕਦੇ ਆ ਇਫੈਕਟਿਵਲੀ ਠੀਕ ਹੈ। ਉਸ ਆਪਰੇਸ਼ਨ ਨੂੰ, ਹੈ ਨਾ। ਹਾਲਾਂਕਿ ਬੰਦੇ ਉਹਨਾਂ ਨੂੰ ਹਜੇ ਵੀ 2 ਹੀ ਚਾਹੀਦੇ ਨੇ, ਬਟ ਹੁਣ ਮਲਟੀਪਲ ਡਰੋਨ ਚਲਾ ਸਕਦੇ ਆ। ਸੋ ਇਹਦੇ ਨਾਲ ਕਾਫੀ ਫਰਕ ਪੈ ਜਾਂਦਾ। ਸੋ ਦੇਖੋ ਇਸ ਨਿਊਜ਼ ਦੇ ਨਾਲ, ਜਿੱਦਾਂ ਹੁਣ ਆਪਾਂ ਦੇਖਿਆ ਪਿਛਲੇ 2 ਸੀਜ਼ਨ ਤੋਂ ਮੀਂਹ ਪੈਂਦੇ ਆ, ਬਹੁਤ ਸਾਰੀ ਅਜਿਹੀ ਟਰੇਨ ਹੁੰਦੀ ਆ ਜਿੱਥੇ ਇੱਦਾਂ ਸਪਰੇਅਰ ਔਨ ਫੀਲਡ ਲੈ ਕੇ ਜਾਣਾ ਉਹ ਔਖਾ ਆ, ਜਾਂ ਹੋਰ ਕਿਸੇ ਵੀ ਕੰਮ ਦੇ ਲਈ, ਇਕੱਲਾ ਸਪਰੇਅ ਹੀ ਨਹੀਂ, ਹੋਰ ਕਿਸੇ ਕੰਮ ਦੇ ਲਈ ਵੀ। ਪਰ ਇੱਦਾਂ ਕਰਨ ਦੇ ਨਾਲ ਕਾਫੀ ਜਿਹੜੀ ਆ ਉਹ ਫਾਇਦਾ ਹੋਊਗਾ, ਜਦੋਂ ਇਕਵਿਪਮੈਂਟ ਜਾ ਨਹੀਂ ਸਕਦਾ ਕਿਸੇ ਥਾਂ ਦੇ ਉੱਤੇ ਇਨ ਫਾਰਮ, ਤੇ ਉਹਦੀ ਥਾਂ ਦੇ ਉੱਤੇ ਜਿਹੜੇ ਡਰੋਨ ਆਉਣਗੇ ਤਾਂ ਉਹ ਕਾਫੀ ਇੱਕ ਫਾਰਮਰ ਦੀ ਮਦਦ ਵੀ ਕਰਦੇ। ਹਾਂਜੀ, ਨਹੀਂ ਦੇਖੋ ਰਾਜਕਰਨ ਜੀ, ਇਹ ਜਿਹੜੀ ਉਹ ਆਪਾਂ ਅੱਗੇ ਵੀ ਗੱਲ ਕਰਦੇ ਉਹਨਾਂ ਨੇ, ਇੱਕ ਵੱਡੀ ਪਿਕਚਰ ਦਾ ਪਾਰਟ ਆ ਇਹ, ਜਿਹੜੀ ਇਹ ਸਾਰੀ ਇਹ ਟੈਕਨੋਲੋਜੀ ਇਨਰੋਡ ਬਣਾ ਰਹੀ ਆ ਆਮ ਖੇਤੀਬਾੜੀ ਦੇ ਆਪਰੇਸ਼ਨਸ ਦੇ ਵਿੱਚ, ਹੈ ਨਾ। ਸਮਾਰਟ ਹੋ ਰਿਹਾ ਕੰਮ, ਸਮਾਰਟ ਹੋ ਰਿਹਾ। ਜਿਹੜੀ ਆਪਾਂ ਅੱਗੇ ਵੀ ਬਹੁਤ ਵਾਰ ਪ੍ਰੈਸੀਜਨ ਐਗ ਦੀ ਗੱਲ ਕੀਤੀ ਆ, ਜਾਂ ਟੈਕਨੋਲੋਜੀ ਨੂੰ ਕਹਿ ਰਹੇ ਆ, ਹੈ ਨਾ। ਤੇ ਉਹਦਾ ਹੀ ਇੱਕ ਹਰੇਕ ਵਾਰੀ ਹਰੇਕ ਹਫ਼ਤੇ ਕੋਈ ਨਾ ਕੋਈ ਇਹੋ ਜਿਹੀ ਨਿਊਜ਼ ਆ ਜਾਂਦੀ ਹੈ ਜਿੱਥੇ ਟੈਕਨੋਲੋਜੀ ਹੋਰ ਅੱਗੇ ਵੱਧ ਰਹੀ ਹੈ ਦਿਨੋਂ ਦਿਨ, ਐਡਵਾਂਸਮੈਂਟ। ਹਾਂਜੀ, ਉਹਦਾ ਹੀ ਹੁਣ ਇੱਕ ਇਹ ਪਾਰਟ ਆ ਵੀ ਇਹਦੇ 'ਚ ਅਫਕੋਰਸ ਬੈਨੀਫਿਟ ਬਹੁਤ ਨੇ, ਹੈ ਨਾ। ਤੇ ਇੱਕ ਜੇ ਬੈਨੀਫਿਟ ਇੱਕ ਤਾਂ ਇਹ ਹੁੰਦਾ ਵੀ ਜਿਹੜੀਆਂ ਇਹ ਚੀਜ਼ਾਂ ਨੇ ਨਾ, ਇਹਦੇ ਨਾਲ ਸੇਫਟੀ ਬਹੁਤ ਵੱਡਾ ਸੈਲਿੰਗ ਪੁਆਇੰਟ ਹੁੰਦਾ ਇਹਨਾਂ ਸਾਰੀਆਂ ਟੈਕਨੋਲੋਜੀ ਦਾ। ਕਿਉਂਕਿ ਜਿਹੜਾ ਤੁਸੀਂ ਹਿਊਮਨ ਇੰਟਰੈਕਸ਼ਨ ਕੱਢਦੇ ਨੇ, ਕੱਢ ਵੀ ਦੇਣੀ, ਜਾਂ ਜੇ ਦੂਜੇ ਤਰੀਕੇ ਨਾਲ ਜਦੋਂ ਉਹ ਵੇਚਣ ਦੀ ਕੋਸ਼ਿਸ਼ ਕਰਦੇ, ਉਹਨਾਂ ਦਾ ਇਹੀ ਹੁੰਦਾ ਵੀ ਜਿਹੜਾ ਆਪਰੇਟਰ ਆ ਉਹ ਡਾਇਰੈਕਟ ਡੇਂਜਰ 'ਚ ਨਹੀਂ ਹੈਗਾ ਕਿਸੇ ਵੀ ਸਪਰੇਅ ਦੇ, ਫਰਟੀਲਾਈਜ਼ਰ ਦੇ, ਕੈਮੀਕਲ ਦੇ, ਠੀਕ ਹੈ ਜੀ, ਕਿਉਂਕਿ ਉਹ ਦੂਰੋਂ ਆਪਰੇਟ ਕਰ ਰਿਹਾ। ਠੀਕ ਹੈ ਜੀ। ਤੇ ਉਹ ਜਿਹੜਾ ਸੇਫਟੀ ਕੰਸਰਨ ਆ, ਜਿਹੜਾ ਐਗ ਦੇ ਵਿੱਚ ਜੇ ਆਪਾਂ ਇੰਜਰੀ ਰਿਪੋਰਟਸ ਵੀ ਜਾਂ ਜੇ ਦੇਖੀਏ ਜਿਹੜੀਆਂ OSHA ਰਿਕਾਰਡੇਬਲ ਹੁੰਦੀਆਂ ਨੇ, ਉਹ ਸਭ ਤੋਂ ਜ਼ਿਆਦਾ ਕੈਮੀਕਲ ਰਿਲੇਟਡ ਹੀ ਹੁੰਦੀਆਂ ਨੇ, ਠੀਕ ਹੈ ਜੀ। ਉਹ ਫਿਰ ਇਹ ਚੀਜ਼ਾਂ ਉਹ ਚੋਂ ਸੈਲਿੰਗ ਪੁਆਇੰਟ ਬਣ ਜਾਂਦਾ ਉਹਨਾਂ ਦਾ, ਵੀ ਇਹ ਤਾਂ ਲੋੜ ਹੀ ਨਹੀਂ ਨੇੜੇ ਜਾਣ ਦੀ, ਹੈ ਨਾ। ਤੇ ਬਾਕੀ 2 ਬੰਦਿਆਂ ਨੇ ਉਹ ਵੀ ਪਰੇ ਹੋ ਕੇ ਚਲਾਉਣੇ ਨੇ। ਫਿਰ ਜਿਵੇਂ ਤੁਸੀਂ ਗੱਲ ਕੀਤੀ ਹੈ ਟ੍ਰੇਨ ਦੀ, ਜਿਵੇਂ ਬਹੁਤ ਵਾਰ ਸਾਨੂੰ ਐਂ ਹੁੰਦਾ ਵੀ ਅੰਦਰ ਬਾੜੀ ਨਹੀਂ ਹੁੰਦਾ, ਗਰਾਊਂਡ 'ਚ ਸਪਰੇਅ ਕਰਨ ਵਾਲੀ ਹੁੰਦੀ ਆ, ਪਰ ਗਿੱਲਾ ਇੰਨਾ ਹੁੰਦਾ, ਟਰੈਕਟਰ ਸਪਰੇਅਰ ਨੇ ਬਣਨਾ ਹੀ ਨਹੀਂ ਹੈ ਉੱਥੇ, ਉਹ ਸਾਰੇ ਜਿਹੜੇ ਕੰਸਟ੍ਰੇਨ ਆ ਉਹ ਖਤਮ ਹੋ ਜਾਂਦੇ। ਸੋ ਇਹ ਟੈਕਨੋਲੋਜੀ ਨੇ ਦਿਨੋਂ ਦਿਨ ਇਹ ਚੀਜ਼ਾਂ ਤਾਂ ਲਿਆਉਣੀਆਂ ਹੀ ਨੇ। ਤੇ ਹੁਣ ਆਪਾਂ ਕਿੰਨੇ ਤਿਆਰ ਆ, ਉਹ ਆਪਾਂ ਅੱਗੇ ਵੀ ਗੱਲ ਕਰਦੇ ਨੇ, ਇਹਨੂੰ ਨਾ ਛਿੜੀ ਆ, ਜੋ ਵਿਸ਼ਾ ਲੰਬਾ ਹੋ ਜਾਂਦਾ। ਤੇ ਪਰ ਉਸੇ ਟੈਕਨੋਲੋਜੀ ਦਾ, ਉਸੇ ਇਨਰੋਡ ਦਾ ਹੀ ਇਹ ਇੱਕ ਅੰਗ ਹੈਗਾ ਆ। ਹੀਲੀਓ ਕਰਕੇ ਸੀਗੀ ਟੈਕਸਸ ਦੀ ਇਹ ਕੰਪਨੀ, ਡਰੋਨ ਮੈਨੂਫੈਕਚਰ ਸੀ। ਇਹਨਾਂ ਨੇ FAA ਨੂੰ ਐਗਜ਼ੈਂਪਸ਼ਨ ਲਾਈ ਸੀ ਵੀ ਸਾਨੂੰ 55 ਪਾਊਂਡ ਜਾਂ ਉਸ ਤੋਂ ਵੱਧ ਫਲਾਈ ਕਰਨ ਦੇ ਲਈ ਜਿਹੜੇ ਫਲੀਟ ਆ ਉਹ ਅਲਾਓ ਕੀਤਾ ਜਾਵੇ। ਹੁਣ ਐਗਜ਼ੈਕਟਲੀ ਤਾਂ ਨਹੀਂ ਦੱਸ ਰਹੇ ਵੀ ਕਿੰਨੇ ਪਾਊਂਡ ਤੱਕ ਦਾ, ਉਹਨੂੰ ਮੀਨਿੰਗਫੁਲ ਪੇਲੋਡ ਦੇ ਅੰਡਰ ਉਹਨਾਂ ਨੇ ਜਿਹੜਾ ਉਹ ਰੱਖਿਆ ਆ। ਹੋ ਸਕਦਾ ਉਹ 60 ਪਾਊਂਡ ਹੋਵੇ, ਹੋ ਸਕਦਾ ਉਹ 100 ਪਾਊਂਡ ਹੋਵੇ। ਸੋ ਇਹ ਜਿਹੜਾ ਅੱਗੇ ਵਧੂਗਾ, ਪਰ ਕਹਿੰਦੇ ਵੀ ਇਹਦੇ ਨਾਲ ਡਰੋਨ ਸਵਾਰਮ ਹੋਣ ਜਾ ਰਿਹਾ ਆ। ਸੋ ਥਾਂ ਦੇ ਉੱਤੇ ਤੁਹਾਨੂੰ ਖੇਤੀਬਾੜੀ ਦੇ ਕੰਮਾਂ ਕਾਜਾਂ ਦੇ ਵਿੱਚ ਜਿਹੜੇ ਡਰੋਨਸ ਆ ਉਹ ਉੱਡਦੇ ਨਜ਼ਰ ਆਉਂਦੇ ਦੇਖੋਗੇ ਥੋੜੇ ਸਮੇਂ ਦੇ ਵਿੱਚ, ਕਿਉਂਕਿ ਟੈਕਨੋਲੋਜੀ ਇਦਾਂ ਦੀ ਆ, ਜਿੱਦਾਂ ਤੁਸੀਂ ਵੀ ਕਿਹਾ ਵੀ ਇੱਕ ਟਾਈਮ ਦੀ ਜਿਹੜੀ ਇਨਵੈਸਟਮੈਂਟ ਆ, ਨੋ ਡਾਊਟ ਲੌਂਗ ਟਰਮ ਦੇ ਲਈ ਇੱਕ ਕਿਸਾਨ ਦੇ ਲਈ ਕਾਫੀ ਜਿਹੜੀ ਉਹ ਸਹਾਈ ਹੋ ਸਕਦੀ ਹੈ। ਸੋ ਅਗਲੀਆਂ ਜਿਹੜੀਆਂ ਕੁਝ ਨਿਊਜ਼ ਦੇ ਵਿੱਚ ਜੇ ਗੱਲ ਕਰੀਏ, ਐਗ ਇਕੋਨਮੀ ਨੂੰ ਲੈ ਕੇ ਅਰਸ਼ਦੀਪ ਸਿੰਘ ਕਿੱਦਾਂ ਜਿਹੜਾ ਉਹ ਆਪਾਂ ਦੇਖ ਰਹੇ ਆ, ਚਾਹੇ ਟੈਕਨੋਲੋਜੀ ਵਾਲਾ ਖੇਤਰ ਆ ਚਾਹੇ ਉਹ ਦੂਸਰਾ ਆ। ਸੋ ਕੀ ਐਗ ਇਕੋਨਮੀ ਨੂੰ ਲੈ ਕੇ ਜਿਹੜਾ ਉਹ ਚੱਲ ਰਿਹਾ, ਕੀ ਲੇਟੈਸਟ ਰਿਪੋਰਟਸ ਆ, ਜਾਂ ਕੀ ਤੁਹਾਨੂੰ ਪਤਾ ਕੀ ਲੱਗ ਰਿਹਾ ਉਹਦੇ ਵਿੱਚ? ਹਾਂਜੀ, ਇਹ ਕਾਫੀ ਜਿਹੜਾ ਹੌਟ ਟੌਪਿਕ ਆ ਨਾ ਸਾਰੀ ਇੰਡਸਟਰੀ ਲਈ, ਤੇ ਮੇਰੀ ਆਪਦੀ ਵੀ ਇਨਵੋਲਵਮੈਂਟ ਜਿੰਨੀ ਕੁ ਹੈਗੀ ਆ ਐਗ ਦੇ ਟੈਕਨੋਲੋਜੀ ਸਾਈਡ ਦੇ ਵਿੱਚ, ਉੱਥੇ ਕਾਫੀ ਜ਼ਿਆਦਾ ਸਲੋਨੈਸ ਦੇਖਣ ਨੂੰ ਮਿਲੀ ਆ ਰੀਸੈਂਟ ਮੰਥ ਦੇ ਵਿੱਚ। ਠੀਕ ਹੈ ਨਾ ਜੀ। ਤੇ 1-2 ਈਵੈਂਟਸ ਵੀ ਅਟੈਂਡ ਕੀਤੀਆਂ ਨੇ ਰੀਸੈਂਟਲੀ, ਤੇ ਸਪੀਕਰਸ ਨਾਲ ਬਾਤ ਕਰਨ ਦਾ ਵੀ ਮੌਕਾ ਮਿਲਿਆ। ਤੇ ਉੱਥੇ ਕੰਪਨੀਆਂ ਹੁਣ ਪਲਾਨ ਕਰ ਰਹੀਆਂ ਨੇ, ਜਿਹੜੀਆਂ ਟੈਕਨੋਲੋਜੀ ਵਾਲੀਆਂ ਜਿਹੜੀਆਂ ਹੋਲਡਿੰਗ ਪੈਟਰਨ 'ਚ ਜਾ ਰਹੀਆਂ ਨੇ, ਕਿਉਂਕਿ ਜਿਵੇਂ ਆਪਾਂ ਨੂੰ ਪਤਾ ਹੀ ਹੈ ਵੀ ਜਿਹੜੇ ਕਮੋਡਿਟੀ ਪ੍ਰਾਈਸਿਸ ਤੇ ਕੈਮੀਕਲ ਪ੍ਰਾਈਸਿਸ ਬਹੁਤ ਵੱਧ ਗਏ, ਕਮੋਡਿਟੀ ਪ੍ਰਾਈਸਿਸ ਘਟੇ ਨੇ, ਹੈ ਨਾ, ਮੈਜੋਰਟੀ ਕ੍ਰੌਪਸ ਦੇ ਵਿੱਚ, 1-2 ਨੂੰ ਛੱਡ ਕੇ, ਹੈ ਨਾ ਜੀ। ਉਹਨਾਂ ਨੂੰ ਜੇ ਸਮਝਣਾ ਹੋਵੇ ਤਾਂ ਦੇਖੋ ਜਿਹੜੀਆਂ ਚੀਜ਼ਾਂ ਪਹਿਲਾਂ ਕੋਵਿਡ ਤੋਂ ਪਹਿਲਾਂ ਅਸੀਂ ਐਕਸਪੋਰਟ ਕਰਦੇ ਸੀ, ਉਹ ਸਾਰੀਆਂ ਨੈਗੇਟਿਵਲੀ ਇੰਪੈਕਟ ਹੋਈਆਂ ਨੇ, ਤੇ ਜਿਹੜੀਆਂ ਚੀਜ਼ਾਂ ਅਸੀਂ ਖਾਣ ਵਾਲੀਆਂ ਵਸਤਾਂ ਇੰਪੋਰਟ ਕਰਦੇ ਸੀਗੇ ਉਹ ਪੋਜ਼ੀਟਿਵਲੀ ਇੰਪੈਕਟ ਹੋਈਆਂ ਨੇ, ਹੈ ਨਾ। ਸੋ ਕ੍ਰੌਪਸ ਦੱਸ ਦਿੰਦੀਆਂ ਨੇ ਕਿਹੜੀਆਂ ਅਸੀਂ ਪਹਿਲਾਂ ਬਾਹਰ ਨੂੰ ਭੇਜਦੇ ਸੀ, ਕਿਹੜੀਆਂ ਮੰਗਵਾਉਂਦੇ ਸੀਗੇ, ਹੈ ਨਾ। ਜਿਹੜੀਆਂ ਮੰਗਵਾਉਂਦੇ ਸੀ ਉਹਨਾਂ ਦਾ ਰੇਟ ਜੇ ਤੁਸੀਂ ਦੇਖੋਗੇ ਤਾਂ ਜ਼ਿਆਦਾ ਹੀ ਹੈ ਜਦੋਂ ਦਾ ਕੋਵਿਡ ਹਿੱਟ ਹੋਇਆ, ਠੀਕ ਹੈ ਜੀ।
ਤੇ ਇਹਦੇ ਕਰਕੇ ਪਰ ਮੈਜੋਰਟੀ 'ਚ ਹੁਣ ਜਿਵੇਂ ਆਪਾਂ ਨਟ ਕ੍ਰੌਪ ਆਪਾਂ ਬਣਾਉਂਦੇ ਦੁਨੀਆ ਦੇ 80-85% ਦਾ ਅਸੀਂ ਪ੍ਰੋਡਿਊਸ ਕਰ ਦਿੰਦੇ ਹਾਂ, ਤੇ ਉਹ ਹੁਣ ਜਾਂਦੇ ਸੀਗੇ ਬਾਹਰ ਨੂੰ। ਤੇ ਕੋਵਿਡ ਨੇ ਜਦੋਂ ਦੇ ਇੰਪੈਕਟ ਕੀਤੇ ਨੇ ਤੇ ਉਹਦੇ ਨਾਲ ਸਲੋਨੈਸ ਆ ਗਈ ਬਹੁਤ ਜ਼ਿਆਦਾ। ਹੁਣ ਐਤਕੀ ਕੰਸਿਸਟੈਂਟਲੀ ਤੇ ਜਿਹੜੀ ਐਸਟੀਮੇਸ਼ਨ ਆ ਉਹ ਹਜੇ ਲੱਗਦਾ ਵੀ 2026 ਤੱਕ ਇਹ ਇਵੇਂ ਹੀ ਰਹੂਗਾ। ਅੱਛਾ, ਹੈ ਨਾ, ਜਿੰਨਾ ਕੁ ਜਾਣੀ ਫੀਡਬੈਕ ਸਾਨੂੰ ਮਿਲਦੀ ਆ ਜਦੋਂ ਗੱਲਬਾਤ ਇੰਡਸਟਰੀ ਚੋਂ। ਕਰਦੇ ਆ, ਹੈ ਨਾ, ਜਾਂ ਜਿਹੜੇ ਬੰਦੇ ਮਾਰਕੀਟਿੰਗ ਕਰਦੇ ਆ, ਤੇ ਵੀ ਹਜੇ 2-3 ਸਾਲ ਜਿਹੜੇ ਆ ਰੋਡ ਆ ਇਹ ਕਾਫੀ ਟਫ ਹੋਣਾ, ਹੈ ਨਾ। ਕੈਲੀਫੋਰਨੀਆ ਦੀ ਐਗ ਨੂੰ ਲੈ ਕੇ ਆਪਾਂ ਗੱਲ ਕਰੀਏ ਇਕੱਲੀ, ਠੀਕ ਹੈ, ਹੈ ਨਾ, ਤੇ ਉਹ 'ਚ ਮੈਜੋਰਟੀ ਦੀਆਂ ਕ੍ਰੌਪਸ ਆ ਜਾਂਦੀਆਂ ਨੇ ਜਿਹੜੀਆਂ ਆਪਣੇ ਕੋਲੇ ਆਪਣੇ ਮੈਂਬਰਸ ਕੋਲ ਜ਼ਿਆਦਾ ਨੇ। ਤੇ ਜਿਹੜੇ ਤੇ 2-3 ਸਾਲ ਉਹ ਲੱਗਦਾ ਵੀ ਉਹ ਕਹਿੰਦੇ ਨੇ 3 years, ਜਿਵੇਂ ਇੱਕ ਬੰਦੇ ਨੇ ਤਾਂ ਸਟ੍ਰਿਕਟਲੀ ਕਿਹਾ ਸਾਰੀ ਉਹ ਜਿਹੜੀ ਮਾਰਕੀਟਿੰਗ ਕਰਦੇ ਵਰਲਡ ਵਾਈਡ ਕੰਪਨੀ ਨਟਸ ਦੀ ਇਕੱਲੀ, ਓਕੇ, ਠੀਕ ਹੈ ਜੀ, ਉਹ ਕਹਿੰਦਾ ਸੀਗਾ ਵੀ 2-3 ਸਾਲ ਅਗਲੇ ਜਿਹੜੇ ਬੰਦੇ ਦਾ ਸਰਵਾਈਵ ਕਰ ਗਏ ਦੇ ਵਿਲ ਸਰਵਾਈਵ ਫॉर ਗੁੱਡ। ਤੇ ਪਰ ਜਿਹੜੇ ਹੁਣ ਅਗਲੇ 3 ਸਾਲ ਨਹੀਂ ਬਿਜ਼ਨਸ ਸਰਵਾਈਵ ਕਰਦੇ ਉਹਨਾਂ ਲਈ ਤਾਂ ਫਿਰ ਕੋਈ ਰੋਡ ਰਹਿ ਜਾਂਦਾ, ਹੈ ਨਾ। ਤੇ ਜਿਹੜੀ ਓਵਰਆਲ ਐਗ ਇਕੋਨਮੀ ਹੁਣ ਇਹ 'ਚ ਦਿਖਣ ਲੱਗ ਗਈ ਆਲੇ ਦੁਆਲੇ ਜਿਹੜੇ ਉਹਨੂੰ ਸਪੋਰਟਿੰਗ ਫੰਕਸ਼ਨ ਆ ਉਹਨਾਂ ਦੇ ਵਿੱਚ ਵੀ ਜਿਹੜੀ ਇਹ ਸਲੋਨੈਸ ਆ, ਠੀਕ ਹੈ ਜੀ। ਜਿਹੜੀਆਂ ਵੱਡੀਆਂ ਕੈਮੀਕਲ ਦੀਆਂ ਜਾਂ ਫਰਟੀਲਾਈਜ਼ਰ ਦੀਆਂ ਕੰਪਨੀਆਂ ਨੇ ਉਹਨਾਂ ਦਾ ਬਹੁਤ ਡੈਟ ਪਿਆ ਲੋਕਾਂ ਸਿਰ, ਸੋ ਦੇ ਆਰ ਗੈਟਿੰਗ ਸਲੋ, ਹੈ ਨਾ। ਉਹਨਾਂ ਦੇ ਹਾਲਾਂਕਿ ਮਾਰਜਨ ਬਹੁਤ ਜ਼ਿਆਦਾ ਵੱਧ ਗਏ ਨੇ ਕਿਉਂਕਿ ਉਹਨਾਂ ਨੇ ਬਹੁਤ ਪ੍ਰੋਫਿਟ ਬਣਾਇਆ ਜਦੋਂ ਦਾ ਕੋਵਿਡ ਹਿੱਟ ਹੋਇਆ, ਹੈ ਨਾ, ਬਟ ਪੈਸਾ ਪਿਆ ਬਹੁਤ ਆ ਜਿਹੜਾ ਹਜੇ ਰਿਸੀਵੇਬਲ 'ਚ ਲੋਕਾਂ ਨੇ ਦੇਣਾ ਉਹਨਾਂ ਕੰਪਨੀਆਂ ਨੂੰ ਵਾਪਸ ਆਉਣਾ। ਤੇ ਜੇ ਟੈਕਨੋਲੋਜੀ ਐਂਗਲ ਤੋਂ ਗੱਲ ਕਰੀਏ ਤਾਂ ਸਾਰੀਆਂ ਟੈਕਨੋਲੋਜੀ ਵਾਲੀਆਂ ਕੰਪਨੀਆਂ ਇਹੋ ਜਿਹੀਆਂ ਨੇ ਲੋਕ ਬਾਏ ਨਹੀਂ ਕਰ ਰਹੇ ਕੁਛ ਵੀ ਨਵਾਂ। ਓਕੇ, ਠੀਕ ਹੈ ਜੀ। 2-3 ਵੱਡੇ ਪਲੇਅਰ ਕੈਲੀਫੋਰਨੀਆ 'ਚ ਬੈਂਕਰਪਸੀ ਫਾਈਲ ਕਰ ਗਏ ਨੇ, ਉਹਨੇ ਹੋਰ ਵੀ ਜਾਣੀ ਕਿ ਜਿਹੜੀ ਉਹ ਸ਼ੌਕ ਵੇਵ ਸੈਂਡ ਕੀਤੀ ਹੈ ਸਾਰੀ ਇੰਡਸਟਰੀ ਦੇ ਵਿੱਚ। ਤੇ ਐਗ ਟੈਕ ਸ਼ੋ ਹੋਇਆ ਸੀਗਾ ਇੱਥੇ ਆਪਣੇ ਸੈਨ ਫਰਾਂਸਿਸਕੋ ਪਿਛਲੇ ਵੀਕ, ਤੇ ਉਹਦੇ 'ਚ ਵੀ ਗਰੋਅਰ ਤਾਂ ਮੈਂ ਕਹਿੰਦਾ ਵੀ 5% ਤੋਂ ਵੀ ਘੱਟ ਹੋਣੇ, ਜਾਂ ਇਹ ਕੰਪਨੀਆਂ ਸੀ ਜਾਂ ਇਨਵੈਸਟਰ ਸੀਗੇ। ਓਕੇ, ਠੀਕ ਹੈ ਜੀ। ਸੋ ਜਿਹੜੀ ਗਰੋਇੰਗ ਸਾਈਡ ਤੋਂ ਗਰੋਅਰ ਸਾਈਡ ਤੋਂ ਆ ਉਹ ਬਹੁਤ ਘੱਟ ਪਾਰਟੀਸਪੇਸ਼ਨ ਹੋ ਰਹੀ ਹੈ। ਉਹਦਾ ਰੀਜ਼ਨ ਇਹੀ ਹੈ ਵੀ ਕੋਈ ਵੀ ਬੰਦਾ ਬਾਏ ਨਹੀਂ ਕਰ ਰਿਹਾ, ਬਾਇੰਗ ਪਾਵਰ ਨਹੀਂ ਹੈ। ਹਾਂ, ਕਿਉਂਕਿ ਪੈਸਾ ਹੀ ਨਹੀਂ ਹੈ ਬਾਏ ਕਰਨ ਨੂੰ। ਆਪਣੇ ਇੱਥੇ ਵੀ ਦੇਖਿਆ ਜਿਹੜੇ ਫ੍ਰੈਜ਼ਨੋ ਕਾਉਂਟੀ ਦੇ ਕਾਫੀ ਵੱਡੇ ਜਿਹੜੇ ਫਾਰਮਰ ਉਹ ਵੀ ਆਪਣੇ ਐਸੈਟਸ ਵੇਚ ਰਹੇ ਆ। ਹਾਂਜੀ, ਨਹੀਂ ਉਹ ਤਾਂ ਫਿਰ ਉਹਨਾਂ ਨੂੰ ਜੇ ਉਹੀ ਹੈ ਨਾ ਵੀ ਕੀ ਪਲਾਨ ਆ ਕੰਪਨੀਜ਼ ਦਾ ਵੀ ਕਿਵੇਂ ਅਗਲੇ 3 ਸਾਲ ਕੱਢਣੇ। ਜੇ ਹੁਣ ਆਪਣੇ ਕੋਲ ਇਨਫੋਰਮੇਸ਼ਨ ਆ ਵੱਡੀਆਂ ਜਿਹੜੀਆਂ ਕੰਪਨੀਆਂ ਉਹਨਾਂ ਕੋਲ ਤਾਂ ਹੋਊਗੀ ਹੋਰ ਡੀਪ ਇਨਫੋਰਮੇਸ਼ਨ ਹੁੰਦੀ ਹੈ ਨਾ, ਉਹਨਾਂ ਕੋਲ ਸਰਵਾਈਵੇਬਿਲਿਟੀ ਲਈ ਪਾਕਟਸ ਵੀ ਵੱਡੀਆਂ ਹੁੰਦੀਆਂ ਨੇ, ਸਾਡੇ ਕੋਲ ਓਡੀਆਂ ਨਹੀਂ ਹੁੰਦੀਆਂ, ਹੈ ਨਾ। ਤੇ ਉਹਦੇ ਲਈ ਫਿਰ ਲੋਕਾਂ ਨੂੰ ਇਹੀ ਆ ਵੀ ਜਿਹੜਾ ਆਪਾਂ ਕਹਿੰਦੇ ਵੀ ਸਜੈਸ਼ਨ ਵੀ ਤੁਸੀਂ ਆਲੇ ਦੁਆਲੇ ਦੇਖਣ ਦੀ ਕੋਸ਼ਿਸ਼ ਕਰੋ। USDA ਦੇ ਪ੍ਰੋਗਰਾਮਸ ਨੇ, CDFA ਦੇ ਪ੍ਰੋਗਰਾਮਸ ਨੇ, ਤੁਸੀਂ ਕਿਵੇਂ ਸਰਵਾਈਵ ਕਰਨਾ, ਸਰਵਾਈਵੇਬਿਲਿਟੀ ਮੋਡ 'ਚ ਰਹੋ। ਹੁਣ ਕੋਈ ਵੱਡਾ ਪੰਗਾ ਨਾ ਲਓ, ਕੋਈ ਵੱਡੀ ਮਸ਼ੀਨਰੀ ਨਾ ਬਾਏ ਕਰੋ, ਹੈ ਨਾ, ਜਾਂ ਕੋਈ ਇਹੋ ਜਿਹੀ ਚੀਜ਼ ਐਡ ਨਾ ਕਰੋ ਆਪਦੇ ਆਪਰੇਸ਼ਨ 'ਚ ਜਿਹਨੇ ਅਗਲੇ 2-3 ਸਾਲ ਤੋਂ ਪੈਸੇ ਲੈਣੇ, ਅਨਲੈਸ ਕਿ ਤੁਹਾਡੇ ਕੋਲ ਪਲਾਨ ਆ ਉਹਦੇ ਲਈ। ਠੀਕ ਹੈ ਨਾ, ਜੇ ਤਾਂ ਤੁਹਾਡੇ ਕੋਲ ਮੀਨ ਹੈਗੇ ਆ ਉਹਨੂੰ ਸਰਵਾਈਵ ਕਰਨ ਦੇ, ਫਿਰ ਤੁਸੀਂ ਉਸ ਹਿਸਾਬ ਨਾਲ ਹੀ ਗਰੋ ਕਰੋ। ਕਿਉਂਕਿ ਪਿਛਲੇ 2001 ਤੋਂ ਲੈ ਕੇ ਰਾਜ ਕਰਨ 2018 ਤੱਕ ਨਾ ਅਨਲਿਮਟਿਡ ਡਿਮਾਂਡ ਦੀ ਗੱਲ ਕੀਤੀ ਜਾਂਦੀ ਸੀਗੀ ਸਾਰੇ ਕਿਤੇ, ਵੀ ਤੁਸੀਂ ਬਣਾ ਦਿਓ ਜਿੰਨੇ ਨਟਸ ਪ੍ਰੋਡਿਊਸ ਕਰ ਸਕਦੇ ਆ ਕਰ ਦਿਓ, ਬਦਾਮ ਵੀ ਸ਼ਿਪ ਕਰ ਦਿਆਂਗੇ ਅਸੀਂ, ਹੈ ਨਾ। ਤੇ ਉਹ ਇੱਕੋ ਦਾ ਵੀ ਐਡਾ ਜਾਣੀ ਕਿ ਦੂਜੇ ਪਾਸੇ ਅਪਸਾਈਡ ਡਾਊਨ ਚੇਂਜ ਆਈ ਹੈ। ਜੇ ਤਾਂ ਗ੍ਰੈਜੂਅਲ ਚੇਂਜ ਹੋਵੇ ਫਿਰ ਤਾਂ ਬੰਦੇ ਐਡਜਸਟ ਕਰ ਜਾਂਦੇ ਹੁੰਦੇ ਨੇ, ਫਿਰ ਲੋਕਾਂ ਦਾ ਆਪਦੇ ਆਪ ਹੀ ਆਟੋਮੈਟਿਕਲੀ ਉਵੇਂ ਦਾ ਸਿਸਟਮ ਬਣ ਜਾਂਦਾ, ਹੈ ਨਾ। ਪਰ ਹੁਣ ਇਹ ਇੰਨੀ ਅਪਸਾਈਡ ਡਾਊਨ ਚੇਂਜ ਸੀਗੀ, ਉਹਦੇ ਲਈ ਅਸੀਂ ਰੈਡੀ ਨਹੀਂ ਸੀਗੇ। ਤੇ ਹੁਣ ਖਾਸ ਕਰਕੇ ਅਗਲੇ 3 ਸਾਲ ਸਰਵਾਈਵੇਬਿਲਿਟੀ ਦਾ ਬਹੁਤ ਵੱਡਾ ਇਸ਼ੂ ਆ। ਤੇ ਜਿਹੜੀ ਆਪਾਂ ਮੇਲੇ 'ਚ ਵੀ ਗੱਲ ਕਰਾਂਗੇ, ਜਦੋਂ ਆਪਾਂ ਮੇਲੇ ਡਿਟੇਲ 'ਚ ਕਿਹੜੇ ਟੌਪਿਕ ਕਰਨੀ ਹੈ ਉਦੋਂ ਗੱਲ ਕਰਾਂਗੇ, ਤੇ ਉਹਦੇ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਨੂੰ ਆਪ ਮੇਰਾ ਹੁਣ ਪਰਸਨਲ ਐਕਸਪੀਰੀਅੰਸ ਆ, ਕਿਉਂਕਿ ਇੱਕ ਗੱਲਬਾਤ ਦੌਰਾਨ ਤੇ ਇੱਕ ਬੰਦੇ ਨੇ ਮੈਂ ਇਹੀ ਪੁੱਛਿਆ, ਮੈਨੂੰ ਕਹਿੰਦਾ ਵੀ ਤੇਰੇ ਕੋਲ 3 ਤੋਂ 5 ਸਾਲ ਦਾ ਪਲਾਨ ਹੈਗਾ ਤੇਰੀ ਫਾਰਮਿੰਗ ਆਪਰੇਸ਼ਨ ਲਈ? ਅੱਛਾ, ਹੈ ਨਾ। ਮੈਂ ਕਿਹਾ ਹੈਗਾ ਦਿਮਾਗ 'ਚ। ਕਹਿੰਦਾ ਵੀ ਦਿਮਾਗ 'ਚ ਨਹੀਂ, ਕਹਿੰਦਾ ਲਿਖ ਕੇ ਰੱਖ ਲਾ, ਜੇ ਕਹਿੰਦਾ ਤੁਹਾਡੇ ਕੋਲ ਪਲਾਨ ਨਹੀਂ ਹੈਗਾ ਯੂ ਵੋਂਟ ਸਰਵਾਈਵ। ਸਿੱਧਾ ਹਾਂ, ਖਾਸ ਕਰਕੇ ਜਿਹੜੇ 500 ਏਕੜ ਤੋਂ ਘੱਟ ਵਾਲੇ ਸਮਾਲ ਫਾਰਮਰਸ ਦੇ ਲਈ। ਬਾਕੀ ਸੋਤੇ ਤੁਸੀਂ ਵੀ ਜੇ ਕੋਈ ਤੁਹਾਡਾ ਕੁਐਸਚਨ ਹੈਗਾ ਆ, ਤੁਸੀਂ ਕੋਈ ਗੱਲ ਕਰਨੀ ਚਾਹੁੰਦੇ ਆ, ਕੋਈ ਆਪਣੇ ਵਿਚਾਰ ਸਾਂਝੇ ਕਰਨੇ ਆ ਐਗ ਇਕੋਨਮੀ ਨੂੰ ਲੈ ਕੇ, ਐਗਰੀਕਲਚਰ ਫਾਰਮਿੰਗ ਨੂੰ ਲੈ ਕੇ, ਤਾਂ ਤੁਸੀਂ ਸਟੂਡੀਓ 'ਚ ਕਾਲ ਵੀ ਕਰ ਸਕਦੇ ਹੋ 408-272-5200 4082725200। ਅਰਸ਼ਦੀਪ ਸਿੰਘ, ਬੀਤੇ ਵੀਕਐਂਡ ਦੇ ਉੱਤੇ ਆਪਣੇ ਇਸ ਇਲਾਕੇ ਦੇ ਵਿੱਚ ਓਵਰਆਲ ਕੈਲੀਫੋਰਨੀਆ 'ਚ ਕਈ ਥਾਵਾਂ ਦੇ ਉੱਤੇ ਸਟਾਰਮਸ ਜਿਹੜੇ ਉਹ ਆਏ, ਭਾਰੀ ਮੀਂਹ ਵੀ ਪੈ ਗਿਆ ਕਈ ਥਾਵਾਂ ਦੇ ਉੱਤੇ ਆਪਾਂ ਦੇਖਿਆ, ਤੇ ਉਸ ਦੇ ਨਾਲ ਜਿਹੜਾ ਦੇਖਿਆ ਕਿਤੇ ਗੜੇਮਾਰੀ ਵੀ ਹੋਈ। ਸੋ ਇਹਦਾ ਇੰਪੈਕਟ ਆਪਾਂ ਕਿੱਦਾਂ ਦੇਖਦੇ ਹਾਂ?
ਹਾਂ ਨਹੀਂ ਦੇਖੋ, ਜਿਹੜਾ ਹੁਣ ਮੀਂਹ ਪਿਆ ਇਹਦਾ ਤਾਂ ਜ਼ਿਆਦਾ ਨੁਕਸਾਨ ਹੀ ਹੈ, ਕਿਉਂਕਿ ਜ਼ਿਆਦਾ ਕ੍ਰੌਪਸ ਜਿਹੜੀਆਂ ਆਪਣੀਆਂ ਹੈਗੀਆਂ ਨੇ ਮੈਜੋਰਟੀ 'ਚ, ਖਾਸ ਕਰਕੇ ਵੈਲੀ 'ਚ ਕਰਦੇ ਹਾਂ ਆਪਾਂ, ਉਹ ਬਲੂਮ 'ਚ ਨੇ। ਤੇ ਉਹ ਬਲੂਮ ਦੇ ਵਿੱਚ ਜਿੰਨੀਆਂ ਵੀ ਕ੍ਰੌਪਸ ਹੁੰਦੀਆਂ ਨੇ, ਹੁਣ ਮਡੇਰੇ ਤੋਂ ਲੈ ਕੇ ਲੋਹਡਾਈ ਤੱਕ, ਜਾਂ ਇੱਧਰ ਆਪਣੇ ਟਲਹਿਰੀ ਡਲੀਨੋ ਏਰੀਏ 'ਚ ਤਾਂ ਗੜੇ ਵੀ ਪੈ ਗਏ ਨੇ, ਹਨ ਉਹਨਾਂ ਨੇ ਤਾਂ ਹੋਰ ਵੀ ਜ਼ਿਆਦਾ ਇੰਪੈਕਟ ਕਰਨਾ। ਜਿਹੜੇ ਤਾਂ ਹੈਗੇ ਨੇ ਪਿਸਤਾ ਬਦਾਮ, ਉਹ ਤਾਂ ਬਲੂਮ 'ਚ, ਉਹਨਾਂ ਦੀ ਤਾਂ ਪੂਰੀ ਮੈਚਿਓਰ ਬਲੂਮ ਤੇ ਆ। ਸਿਟਰਸ ਦੀ ਗੱਲ ਕਰੀਏ, ਅਸੀਂ ਹਜੇ ਸ਼ੁਰੂ ਹੀ ਕੀਤੀ ਹੈ, ਸਾਡੀ ਬਲੂਮ ਹੁਣ ਨਿਕਲਣ ਲੱਗੀ ਹੈ, ਅਸੀਂ ਪ੍ਰੀ ਬਲੂਮ ਸਪਰੇਅ ਕਰਨੀ ਆ ਹੁਣ ਅਗਲੇ ਵੀਕ ਮੀਂਹ ਤੋਂ ਬਾਅਦ 'ਚ। ਠੀਕ ਹੈ ਠੀਕ ਹੈ ਜੀ। ਤੇ ਸਾਰਿਆਂ ਨੂੰ ਇਹਨੇ ਨੈਗੇਟਿਵਲੀ ਇੰਪੈਕਟ ਕੀਤਾ ਹੈ, ਜਿਹੜੀ ਇਹ ਮੀਂਹ ਪਿਆ ਜਾਂ ਗੜੇ ਪਏ ਨੇ ਮੈਜੋਰਟੀ 'ਚ। ਚਲੋ ਇਹ ਚੰਗੀ ਗੱਲ ਆ ਵੀ ਜਿਹੜੀ ਸਾਡੀ 1 ਅਪ੍ਰੈਲ ਨੂੰ ਸਰਵੇ ਹੁਣ ਸਨੋ ਸਰਵੇ ਹੋਊਗਾ ਨਾ, DWR ਕਰੂਗੀ, ਤੇ ਉਹਦੇ 'ਚ ਅਸੀਂ, ਮੈਨੂੰ ਲੱਗਦਾ ਜਿਹੜੀ ਸਾਡੀ ਐਵਰੇਜ ਆ ਉਹਨੂੰ ਮੀਟ ਕਰ ਜਾਵਾਂਗੇ, ਈਅਰਲੀ ਐਵਰੇਜ। ਹਾਂ, ਤੇ ਜਿਹੜੇ ਸਾਡੀ ਫਿਰ ਪਾਣੀ ਦੀ ਐਲੋਕੇਸ਼ਨ ਵਗੈਰਾ, ਉਹ ਉਹਦੇ ਨਾਲ ਵੀ ਕਾਫੀ ਪੋਜ਼ਿਟਿਵਲੀ ਇੰਪੈਕਟ ਹੋਊਗਾ ਉਹਦੇ ਤੇ ਜੀ। ਆਪਣੇ ਨਾਲ ਜਸਬੀਰ ਜੀ ਵੀ ਜੁੜੇ, ਆਪਾਂ ਉਹਨਾਂ ਦੇ ਨਾਲ ਵੀ ਗੱਲ ਕਰਦੇ ਹਾਂ। ਕੀ ਇੰਪੈਕਟ ਜਿਹੜੇ ਇਸ ਚੀਜ਼ ਦੇ, ਹੋਰ ਰੇਨ ਦੇ, ਸਲੀਟ ਦੇ, ਗੜੇ ਦੇ ਆ, ਉਹ ਕਿੱਦਾਂ ਰਹੇ ਹੋ ਸਕਦੇ, ਉਸ ਬਾਰੇ ਵੀ ਆਪਾਂ ਚਰਚਾ ਕਰਦੇ ਹਾਂ। ਜਸਬੀਰ ਜੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਰਾਜਕਰਨ ਵੀਰ ਜੀ, ਸਭ ਨੂੰ ਸਤਿ ਸ਼੍ਰੀ ਅਕਾਲ। ਸੋ ਜਸਬੀਰ ਭਾਜੀ, ਫਿਰ ਦੱਸਿਓ ਥੋੜਾ ਜਿਹਾ ਵੀ ਮੀਂਹ ਦੇ ਨਾਲ ਜੇ ਆਪਾਂ ਐਲਮੰਡ ਵਾਲੀ ਦੀ ਜੇ ਗੱਲ ਕਰੀਏ, ਤਾਂ ਕਿਸ ਤਰੀਕੇ ਦੇ ਨਾਲ ਤੁਹਾਨੂੰ ਲੱਗਦਾ ਵੀ ਇਸ ਮੀਂਹ ਦਾ ਉਹਦਾ ਅਸਰ ਹੋਊਗਾ? ਹਾਂਜੀ ਰਾਜਕਰਨ ਵੀਰ, ਕਾਫੀ ਮੀਂਹ ਵੀ ਪਿਆ, ਤੇ ਜਿਹੜੀ ਹੇਲ ਚ ਗੜੇ ਪਏ ਆ ਨਾ, ਉਹ ਸਾਰੇ ਥਾਵਾਂ ਤੇ ਨਹੀਂ ਪਏ, ਬਹੁਤ ਸਪਾਟੀ ਜੇ ਸੀਗੇ। ਹੈਨਫਰਡ ਵੀ ਪਏ, ਟਲੈਰੀ ਚ ਵੀ ਰਿਪੋਰਟਿੰਗ ਹੋਈ ਆ, ਇੱਥੇ ਕਰਮਨ, ਫ੍ਰੈਸਨੋ, ਆਲ ਦਾ ਵੇ ਲੋਹਡਾਈ ਤੱਕ ਜਾਨੀ ਦੀ ਥੋੜੀ ਘਣੀ ਹੇਲ ਹੋਈ ਆ। ਠੀਕ ਹੈ। ਤੇ ਕਿਤੇ ਜ਼ਿਆਦਾ ਸੀ, ਕਿਤੇ ਘੱਟ ਸੀ, ਹੈਨਾ। ਤੇ ਸਭ ਤੋਂ ਜ਼ਿਆਦਾ ਜਿਹੜੇ ਇਹਦੇ ਇਫੈਕਟ ਪੈਂਦੇ ਆ, ਹੁਣ ਦੇਖੋ ਚੈਰੀ ਐਨ ਬਲੂਮਸ ਦੇ ਵਿੱਚ ਸੀਗੀ, ਹੈਨਾ, ਤੇ ਫਰੂਨਸ ਆ, ਉਹ ਵੀ ਬਲੂਮਸ ਆ ਰਹੇ ਸੀਗੇ, ਉਹਨਾਂ ਸਾਰਿਆਂ ਤੇ ਇਹਨਾਂ ਦਾ ਬੈਡ ਇਫੈਕਟ ਪੈਂਦਾ, ਜਿੱਥੇ ਜ਼ਿਆਦਾ ਹੈਵੀ ਰੇਨ ਹੋਵੇ, ਚਾਹੇ ਜਿੱਥੇ ਹੇਲ ਹੋਵੇ, ਹੈਨਾ। ਪਰ ਓਵਰਆਲ ਜਿਹੜਾ ਜਿੱਥੇ ਚੈਲੰਜਸ ਆ ਰਹੇ ਆ ਨਾ, ਸਾਰੀ ਖੇਤੀ ਨੂੰ ਆਉਣਗੇ, ਉਹ ਹੈਗਾ ਗਾ ਕਿ ਆਪਣਾ ਜਿਹੜਾ ਵੈਦਰ ਆ ਨਾ, ਦੇਖੋ ਸਾਰੀ ਅਪ੍ਰੈਲ ਦੇ ਵਿੱਚ ਇੱਕ ਅੱਧਾ ਦਿਨ ਹੀ 77-77 ਡਿਗਰੀ ਹੋਣੀਆਂ ਨੇ, ਟੈਂਪਰੇਚਰ ਬਹੁਤ ਠੰਡਾ ਹੈਗਾ। ਓਕੇ, ਓਵਰਆਲ ਹੈ ਨਾ, ਤੇ ਓਵਰਆਲ ਤੇ ਮੀਂਹ ਵੀ ਕਈ ਪੈਣੇ ਆ ਵਿੱਚ, ਹੈ ਨਾ। ਅੱਜ ਕੱਲ੍ਹ ਤਾਂ ਜੇ 30% ਵੀ ਕਹਿ ਦੇਣ ਤਾਂ ਵੀ ਪੈ ਜਾਂਦਾ। ਓਕੇ, ਠੀਕ ਹੈ। ਤੇ ਜਿਹੜੇ ਇਹਨਾਂ ਦੇ ਇਫੈਕਟ ਪੈ ਰਹੇ ਆ ਨਾ, ਹੁਣ ਕਈ ਖੇਤ ਤਾਂ ਤੁਸੀਂ ਦੇਖੋਗੇ ਜਦੋਂ ਜਾਂਦੇ ਆ, ਉਹ ਪੂਰੇ ਗ੍ਰੀਨ ਆ। ਉਹ ਜਾਣੀ ਦੀ ਉਹਨਾਂ ਨੇ ਜਿਹੜਾ ਨਿਊਟ੍ਰੀਸ਼ਨ ਚੱਕਣਾ ਨਾ ਹੇਠਾਂ ਤੋਂ, ਜਿੰਨਾ ਵੀ ਪਾਇਆ ਸੀ ਉੱਪਰ, ਲੋਕਾਂ ਚੋਂ ਖੇਤ ਚ ਵੜ ਨਹੀਂ ਹੁੰਦਾ, ਜਿੱਥੇ ਸੈਂਡੀ ਏਰੀਆ ਨਾ ਹੋਵੇ, ਹੈ ਨਾ, ਉੱਥੇ ਹਾਲੇ ਟਰੈਕਟਰ ਨਹੀਂ ਵੜਦੇ। ਉਹਨਾਂ ਨੂੰ ਜਿਹੜਾ ਫਰਟੀਲਾਈਜ਼ਰ ਦੇਣਾ, ਹੁਣ ਦੇਖੋ ਬਦਾਮ ਵੀ ਵੱਧ ਰਹੇ ਆ, ਹੈ ਨਾ, ਸੈੱਟ ਹੋਇਆ, ਹੈ ਨਾ। ਓਵਰਆਲ ਜਿਹੜਾ ਦੇਖਿਆ ਸੀ, ਬਲੂਮ ਬਹੁਤ ਜ਼ਿਆਦਾ ਹੈਵੀ ਸੀ। 9 ਅਪ੍ਰੈਲ ਦੇ ਵਿੱਚ ਜਦੋਂ ਉਹ ਟਰਨ ਅਖੀਰ ਦੇ ਵਿੱਚ ਜਿਹੜੇ ਬਦਾਮ ਲੱਗੇ ਆ, ਉਹ ਪਿਛਲੇ ਸਾਲ ਵਰਗੇ ਹੀ ਆ, ਕੋਈ ਜ਼ਿਆਦਾ ਨਹੀਂ ਗੇ, ਹੈ ਨਾ। ਸਪਾਟੀ ਬਹੁਤ ਆ, ਕਿਤੇ ਜ਼ਿਆਦਾ, ਕਿਤੇ ਘੱਟ, ਕਿਤੇ ਹੈਵੀ, ਕਿਤੇ ਕਿੰਨੇ, ਹੈ ਨਾ। ਸੋ ਇਹ ਸਾਰੇ ਐਨਵਾਇਰਮੈਂਟਲ ਦੇ ਇਫੈਕਟ ਹੈਗੇ ਆ ਕਿ ਯੀਲਡ ਓਨੀ ਨਹੀਂ ਆਉਣੀ ਜਿੰਨੀ ਪਹਿਲਾਂ ਦੇਖ ਕੇ ਇਹਨਾਂ ਨੇ ਪ੍ਰਾਈਸ ਭੁੰਜੇ ਸਿੱਟੀ ਸੀ, ਹੈ ਨਾ। ਤੇ ਦੂਸਰਾ ਜਿਹੜੇ ਇੰਡੀਪੈਂਡੈਂਸ ਆ, ਉਹਨਾਂ ਦੇ ਵੀ ਜਨਰਲੀ ਐਰਕੀ ਕ੍ਰਾਪ ਘੱਟ ਆ ਪਿਛਲੇ ਸਾਲ ਨਾਲੋਂ। ਆਈ ਥਿੰਕ ਉਹਨਾਂ ਦਾ ਮੇਨ ਰੀਜ਼ਨ ਆ, ਹਲੇ ਆਪਾਂ ਅਪ੍ਰੈਲ ਦੇ ਵਿੱਚ ਜਾ ਕੇ ਹੋਰ ਵੀ ਇਫੈਕਟ ਪੈਣੇ ਆ। ਫਾਰਮਰਸ ਇੱਕੋ ਹੀ ਕਰ ਸਕਦੇ ਆ ਵੀ ਜਿੱਥੇ ਤੁਸੀਂ ਸਭ ਤੋਂ ਜ਼ਿਆਦਾ ਹੁਣ ਇਫੈਕਟ ਪੈਣਗੇ ਵੀ ਜੇ ਟਰੀ ਨੂੰ ਨਿਊਟਰੀਐਂਟਸ ਨਾ ਮਿਲੇ, ਉਹਨਾਂ ਨੂੰ ਖਾਦ ਨਾ ਮਿਲੀ, ਪਾ ਨਾ ਸਕੇ, ਉਹਨਾਂ ਨੇ ਉਹ ਜਿਹੜੇ ਬਦਾਮ ਆ ਸਿੱਟਣੇ ਆ, ਡਰਾਪਿੰਗ ਹੋਣੀ ਆ ਅਪ੍ਰੈਲ ਦੇ ਵਿੱਚ, ਤੇ ਉਹ ਡਿਟਰਮਨ ਕਰੂਗੀ ਵੀ ਕ੍ਰਾਪ ਕਿੰਨਾ ਕੁ ਹੈ ਸਾਲ ਦਾ। ਤੇ ਜਦੋਂ ਹੁਣ ਗ੍ਰੇਪਸ ਆ, ਗ੍ਰੇਪਸ ਦੇ ਵੀ ਹੁਣ ਇਸ ਵਕਤ ਕੋਈ ਇਫੈਕਟ ਨਹੀਂ ਗਾ, ਪਰ ਉਹ ਜਾਂਦੀ 2-2, 4-4 ਇੰਚ ਪੱਤੇ ਨਿਕਲੇ ਆ, ਬਲੂਮ ਹੋ ਰਹੇ ਆ। ਹਾਂ, ਜੇ ਵੀਕਐਂਡ ਤੱਕ ਵੈਦਰ ਉੱਦਾਂ ਦਾ ਆ ਗਿਆ, ਫਿਰ ਉਹਨਾਂ ਤੇ ਵੀ ਇਫੈਕਟ ਪੈਣੇ ਸ਼ੁਰੂ ਹੋ ਜਾਣੇ ਆ ਉਸੇ, ਹੈ ਨਾ। ਪਰ ਓਵਰਆਲ ਜੇ ਅਸੀਂ ਦੇਖਿਆ ਜਾਵੇ, ਜਿਹੜੀ ਵੈਦਰ ਆ ਰਿਹਾ ਅਪ੍ਰੈਲ ਦਾ, ਮਈ ਦਾ ਸੈਕਿੰਡ ਵੀਕ ਤੱਕ ਕਾਫੀ ਠੰਡ ਆ। ਜਦੋਂ ਠੰਡਾ ਵੈਦਰ ਹੋਊਗਾ, ਉਦੋਂ ਜਾਂਦੀ ਤੁਹਾਡੇ
ਜਿਹੜੇ ਟਰੀ ਦੀ ਵੀ ਕੈਪੇਬਿਲਿਟੀਜ਼ ਹੈਗੀਆਂ ਨਾ, ਜਾਣੀ ਦੀ ਵੀ ਆਪ ਦੇ ਵੀ ਧੁੱਪ ਤੋਂ ਲੈ ਕੇ ਜਿਹੜੀ ਇਹ ਸਾਰਾ ਸ਼ੂਗਰ ਬਣਾਉਂਦੇ ਆ, ਸਾਰਾ ਕਰਦੇ ਆ ਫੋਟੋਸਿੰਥੇਸਿਸ, ਉਹ ਚੀਜ਼ਾਂ ਨਹੀਂ ਹੋਣੀਆਂ। ਠੀਕ ਹੈ ਨਾ ਉਹਦੀ ਜਸਵੀਰ ਸਿੰਘ window- ਜੀ, ਇਹਦਾ ਜਿਹੜਾ ਤੁਸੀਂ ਕਹਿੰਦੇ ਵੀ ਇਹ ਹੁਣ ਠੰਡ ਰਹਿਣੀ ਆ ਅਗਲੇ 4 ਤੋਂ 6 ਹਫ਼ਤੇ, ਇਹਦੇ ਵਿੱਚ ਫਿਰ ਹੁਣ ਕਿਹੋ ਜਿਹੀਆਂ ਜਿਹੜੀਆਂ ਕਲਚਰਲ ਪ੍ਰੈਕਟਿਸਿਸ ਨੇ ਆਮ ਗਰੋਅਰ ਨੂੰ ਕਰਨੀਆਂ ਚਾਹੀਦੀਆਂ? ਨਹੀਂ ਦੇਖੋ, ਅਸੀਂ ਵੀ ਜਿਹੜੀ ਪ੍ਰੈਕਟਿਸ ਤਾਂ ਇਹ ਆ ਕਿ ਤੁਹਾਨੂੰ ਕਾਂਸਟੈਂਟਲੀ ਨਿਊਟ੍ਰੀਐਂਟ ਦੇਣਾ ਪੈਣਾ ਗਾ। ਜੇ ਠੰਡਾ ਟੈਂਪਰੇਚਰ ਆ ਫਿਰ ਨਾ ਰੂਟਸ ਦੇ ਵਿੱਚੋਂ ਬਹੁਤ ਘੱਟ ਚੱਕ ਹੁੰਦੀਆਂ ਹੈ ਨਾ, ਤੇ ਠੀਕ ਹੈ। ਫੋਲੀਅਸ ਜ਼ਿਆਦਾ ਕਰਨੀਆਂ ਪੈਣੀਆਂ। ਦੂਸਰਾ ਇਹ ਵੀ ਆ, ਅੱਗੇ ਅਸੀਂ UN32 ਤੇ ਜਾਣੀ ਦੀ ਇਸ ਟਾਈਮ UN32 ਪਹਿਲਾਂ CAN 17 ਤਾਂ ਯੂਜ਼ ਕਰੀਦਾ ਕਿ ਗਰਾਊਂਡ ਬਹੁਤ ਠੰਡੀ ਆ ਕਿ ਟਰੀ ਚੱਕ ਲੈਣ, ਤੇ ਫਿਰ UN32 ਕਿ ਟੋਟਲ ਨਾਈਟ੍ਰੋਜਨ ਬਜਟ ਉਹਨੂੰ ਪੂਰਾ ਕਰਨ ਦੇ ਲਈ ਉਹ ਕਨਵਰਟ ਹੋ ਜਾਂਦੀ ਸੀ। ਇਸ ਵਕਤ ਉਹ ਬਹੁਤ ਸੋਚ ਸਮਝ ਕੇ ਕਰਨਾ ਪੈਣਾ ਕਰਕੇ, ਜੇ ਠੰਡ ਰਹੀ ਘੱਟ ਟਾਈਮ ਲਈ ਚੱਕਦਾ ਫਿਰ ਤੁਹਾਨੂੰ CAN 17 ਤੇ ਵਾਪਸ ਫੇਰ ਆਉਣਾ ਪੈਣਾ ਗਾ, ਉਹਦਾ ਕਾਸਟ ਜ਼ਿਆਦਾ ਗਾ ਹੈ ਨਾ, ਉਹ ਪੂਰਾ ਉਹਨਾਂ ਉਸ ਲੈਵਲ ਨਾਈਟ੍ਰੋਜਨ ਦੇਣ ਨੂੰ। ਸੋ ਜਿਹੜੇ ਮੈਨੇਜਮੈਂਟ ਵੀ ਕਰਨੇ ਆ ਨਾ, ਤੁਸੀਂ ਜਿਹੜਾ ਫਰਟੀਲਾਈਜ਼ਰ ਵੀ ਪਾਉਣਾ, ਕਦੋਂ ਪਾਉਂਦੇ ਆ, ਕਿੰਨਾ ਪਾਉਂਦੇ ਆ। ਹੁਣ CAN 17 ਬਹੁਤ ਵੀਰਾਂ ਨੇ ਉਹਨਾਂ ਨੂੰ ਕਿਹਾ ਵੀ ਤੁਸੀਂ ਮੀਂਹ ਤੋਂ 1-ਅੱਧਾ ਦਿਨ ਪਹਿਲਾਂ ਨਾ ਪਾਵੋ, ਲੀਚ ਹੋ ਜਾਂਦਾ ਬਹੁਤ ਛੇਤੀ ਹੈ ਨਾ। ਤੇ ਜੇ ਹੁਣ ਸਪਰੇਅ ਵੀ ਕਰਨੀ ਆ, ਫੋਲੀਅਰ ਸਪਰੇਅ ਆ ਹੈ ਨਾ, ਜਿੱਥੇ ਤਾਂ ਜ਼ਿਆਦਾ ਹੀ ਜ਼ਰੂਰੀ ਆ ਉੱਥੇ ਤਾਂ ਕਰਨੀ ਪੈਣੀ ਆ। ਨਹੀਂ ਹੁਣ ਦੇਖੋ ਕੱਲ ਨੂੰ ਮੇਰਾ ਖਿਆਲ 70 ਤੋਂ ਹੇਠਾਂ ਟੈਂਪਰੇਚਰ ਆ ਜਾਣਾ, 60 'ਚ ਆ ਜਾਣਾ, ਫਿਰ ਉਹ ਜਿਹੜਾ ਪੱਤਿਆਂ 'ਚ ਵੀ ਜਾਂਦਾ ਉਹ ਵੀ ਕੰਮ ਬਹੁਤ ਘੱਟ ਕਰਦਾ ਗਾ ਨਿਊਟ੍ਰੀਐਂਟ ਲੈਵਲ ਤੋਂ। ਤੇ ਹੌਲੀ ਹੌਲੀ ਫਿਰ ਉਹਦਾ ਹੁੰਦਾ ਕੀ ਆ ਕਿ ਜਾਣੀ ਦੀ ਉਹਦੇ ਜਿਹੜੀ ਵਿੰਡੋ ਆ ਨਾ ਨਿਊਟ੍ਰੀਸ਼ਨ ਲੈਣ ਦੀ, ਉਹ ਬਹੁਤ ਘੱਟ ਜਾਂਦੀ। ਤੁਹਾਨੂੰ ਦੇਖ ਕੇ ਬਹੁਤ ਕਰਨਾ ਪੈਣਾ। ਜਿਹੜੇ ਆਮ ਪ੍ਰੈਕਟਿਸਿਸ ਅੱਗੇ ਹੁੰਦੀਆਂ ਉਹ ਪ੍ਰੈਕਟਿਸ ਫਾਲੋ ਨਹੀਂ ਕਰ ਸਕਦੇ ਹੁਣ। ਠੀਕ ਹੈ ਜੀ। ਤੇ ਉਹਦੇ ਨਾਲ ਫਿਰ ਜਿਹੜੇ ਹੁਣ ਕਈ ਅੱਗੇ ਫਰਟੀਲਾਈਜ਼ਰ ਹੁੰਦੇ ਸੀ ਜਿਹੜੇ ਸਸਤੇ ਆ, ਪਰ ਉਹ ਧੁੱਪ ਦੇ ਨਾਲ, ਗਰਮੀ ਦੇ ਨਾਲ ਉਹ ਜਾਂਦੀ, ਉਹ ਐਕਟੀਵੇਟ ਹੋਣੇ ਸ਼ੁਰੂ ਹੋ ਜਾਂਦੇ ਸੀ। ਹੁਣ ਤੁਹਾਨੂੰ ਜਿਹੜੇ ਟਾਈਪ ਦੇ ਵੀ ਫਰਟੀਲਾਈਜ਼ਰ ਪਾਉਣੇ ਆ ਉਹ ਵੀ ਡਿਫਰੈਂਟ ਪਾਉਣੇ ਪੈਣੇ ਆ, ਜਿਹੜੇ ਕਿ ਜਾਣਦੀ ਛੇਤੀ, ਜਿਨ੍ਹਾਂ ਦੀ ਪਿਕਅਪ ਕੈਪੇਬਿਲਿਟੀ ਹੋਵੇ, ਛੇਤੀ ਟਰੀ ਅਬਜ਼ੋਰਬ ਕਰ ਲੈਣ। ਉਹ ਗ੍ਰੇਪਾਂ ਲਈ ਵੀ ਸੇਮ ਹੀ ਹੈ ਨਾ, ਤੇ ਨਹੀਂ ਫਿਰ ਉਹ ਯੀਲਡ ਤੇ ਹਿੱਟ ਹੋਊਗੀ ਮੁੜ ਕੇ। ਫਿਰ ਉਹ ਜਾਣਦੀ ਜਿਹੜਾ ਅਸੀਂ এনवायरमेंटल ਇਫੈਕਟ ਕਹਿੰਦੇ ਆ ਵੀ ਇਹਨਾਂ ਦੇ ਇਫੈਕਟ ਬਹੁਤ ਜ਼ਿਆਦਾ ਜੀ ਜੀ। ਠੀਕ ਹੈ। ਸੋ ਥੈਂਕ ਯੂ ਜਸਬੀਰ ਜੀ, ਮਿਹਰਬਾਨੀ ਕਾਲ ਕਰਕੇ ਸਾਰੀਆਂ ਚੀਜ਼ ਦੱਸਣ ਦੇ ਲਈ। ਥੈਂਕ ਯੂ ਥੈਂਕ ਯੂ। ਤੇ ਅਜੀਬ ਜਿੱਦਾਂ ਇਹਨਾਂ ਨੇ ਬਾਕੀ ਜਿਹੜਾ ਉਹ ਦੱਸਿਆ, ਤੇ ਜੇ ਸਿਟਰਸ ਦੇ ਪੱਖ ਤੋਂ ਦੇਖੀਏ ਤਾਂ ਤੁਹਾਡੇ ਲਈ ਕਿੱਦਾਂ, ਜਿਹੜਾ ਸਿਟਰਸ ਫਾਰਮਰ ਦੇ ਲਈ ਕਿੱਦਾਂ ਦੇਖਿਆ ਜਾ ਰਿਹਾ ਮੀਂਹ? ਨਹੀਂ ਦੇਖੋ, ਜਿਹੜਾ ਤਾਂ ਟਰੀ ਦੇ ਇਸ਼ੂ ਨੇ ਹਨਾ, ਉਹ ਤਾਂ ਸੇਮ ਹੀ ਨੇ। ਜਿਵੇਂ ਜ਼ਿਆਦਾ ਵੈਦਰ ਜੇ ਠੰਡਾ ਥੱਲੇ ਜ਼ਮੀਨ ਠੰਡੀ ਆ ਹਨਾ, ਆਪਾਂ ਵੀ ਹੁਣ CAN 17 ਐਡ ਕੀਤਾ ਤੇ ਹੁਣ ਕਰਨਾ ਸੀ ਆ ਵੀ ਹੁਣ ਨਹੀਂ ਕਰ ਰਹੇ ਕਿਉਂਕਿ ਮੀਂਹ ਪੈਣਾ, ਸਾਡੇ ਆਪਣੀ ਜ਼ਮੀਨ ਜ਼ਿਆਦਾ ਰੇਤਲੀ ਹੈ, ਉਹ ਲੀਚ ਕਰ ਜੂਗਾ ਹਨਾ। ਬਾਕੀ ਐਵੇਂ ਨਹੀਂ ਪਤਾ, ਹੁਣ ਇਹਨਾਂ ਦਾ ਪਤਾ ਵੀ ਕੋਈ ਨਹੀਂ ਲੱਗਦਾ। 30% ਕਹਿ ਕੇ ਕਈ ਵਾਰ ਇੰਨਾ ਮੀਂਹ ਪੈ ਜਾਂਦਾ ਤੇ ਉਹ ਕੋਈ ਫਾਇਦਾ ਹੀ ਨਹੀਂ ਗਾ ਹਨਾ। ਕਈ ਵਾਰ 30% ਤੇ ਬੂੰਦਾਬਾਂਦੀ ਵੀ ਮਾੜੀ ਹੁੰਦੀ, ਉਹਦੇ ਨਾਲ ਕੋਈ ਫਰਕ ਹੀ ਨਹੀਂ ਪੈਂਦਾ। ਸੋ ਉਹ ਹੁਣ ਰਿਸਕ ਨਹੀਂ ਲਵਾਂਗੇ, ਉਹ ਹੁਣ ਅਗਲੇ ਹਫ਼ਤੇ ਕਰਾਂਗੇ ਹਨਾ। ਤੇ ਜਿਹੜੀ ਪ੍ਰੀ ਬਲੂਮ ਆ ਉਹ ਵੀ ਕਰਨੀ ਸੀਗੀ, ਹੁਣ ਰੈਡੀ ਹੋਈ ਸੀ, ਬਟ ਉਹ ਹੁਣ ਅਗਲੇ ਹਫ਼ਤੇ ਕਰਾਂਗੇ ਉਹ ਵੀ। ਸੋ ਇਹ ਵੈਦਰ ਬਹੁਤ ਕੁਛ ਉਥਲ ਪੁਥਲ ਕਰ ਦਿੰਦਾ ਆ, ਤਬਦੀਲੀ ਮਚਾ ਦਿੰਦਾ ਹੈ। ਹਾਂਜੀ, ਨਹੀਂ ਦੇਖੋ ਵੈਦਰ ਤਾਂ ਮੈਨੂੰ ਲੱਗਦਾ ਵੀ ਇਹ ਹਮੇਸ਼ਾ ਹੀ ਰਹਿੰਦਾ ਹੈ ਹਨਾ। ਕਦੇ ਘਟ ਗਿਆ, ਕਦੇ ਵੱਧ ਗਿਆ ਹਨਾ, ਉਹ ਸਾਈਕਲ 'ਚ ਚੱਲਦਾ ਰਹਿੰਦਾ। ਪਰ ਜਿਹੜੀ ਇੱਥੇ ਜਿਹੜੀ ਜ਼ਿਆਦਾ ਇੰਪੋਰਟੈਂਟ ਗੱਲ ਇਹ ਹੈ, ਜਿਵੇਂ ਜਸਵੀਰ ਸਿੰਘ ਕਹਿੰਦੇ ਨਾ ਵੀ ਤੁਹਾਡੀ ਖੇਤੀ ਉਹਦੇ ਅਕੋਰਡਿੰਗ ਹੋਣੀ ਚਾਹੀਦੀ, ਤੁਹਾਨੂੰ ਪਤਾ ਹੋਣਾ ਚਾਹੀਦਾ ਚੀਜ਼ਾਂ ਦਾ। ਜੇ ਹੁਣ ਕਿ ਇਸ ਹਫ਼ਤੇ ਕਿਸੇ ਨੇ ਕਰਨੀ ਸੀਗੀ CAN 17 ਜਾਂ UN32 ਤਾਂ ਹੁਣ ਐਡ ਕਰਨੀ ਨਹੀਂ ਚਾਹੀਦੀ, ਜਿਵੇਂ ਜਸਵੀਰ ਸਿੰਘ ਕਹਿ ਕੇ ਗਏ ਆ। CAN 17 ਦੀ ਐਡ ਕਰਨੀ ਆ ਤਾਂ ਉਹ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਟੈਂਪਰੇਚਰ ਜ਼ਮੀਨ ਦਾ ਕਿੰਨਾ ਕੁ, ਇਹ ਕਿੰਨੀ ਕੁ ਦੀ ਇਨਟੇਕ ਹੋਣੀ ਹੈ ਟਰੀ ਨੂੰ। ਜਨਰਲੀ ਹੁੰਦਾ ਇਵੇਂ ਹੀ ਆ, ਜਿਵੇਂ 80% ਕੇਸਾਂ 'ਚ ਜੇ ਦੇਖੀਏ ਨਾ ਤਾਂ ਰਾਜਕਰਨ ਜਦੋਂ ਅਸੀਂ ਕਿਸੇ ਖੇਤ ਜਾਂਦੇ ਹਾਂ ਤਾਂ ਕੀ ਪਾਇਆ, ਕਿਹੜਾ ਫਰਟੀਲਾਈਜ਼ਰ ਐਡ ਕੀਤਾ, ਉਹ ਕਹਿੰਦੇ ਵੀ ਇਹ ਤਾਂ PCA ਨੂੰ ਪਤਾ ਹਨਾ, ਇਹੀ ਆਨਸਰ ਹੁੰਦਾ। ਕਦੋਂ ਪਾਉਣਾ, ਕਿੰਨਾ ਪਾਉਣਾ, ਉਹ ਵੀ PCA ਨੂੰ ਪਤਾ। ਉਹਦਾ ਕੀ ਇੰਪੈਕਟ ਆ ਉਹਦਾ ਸਾਨੂੰ ਕੋਈ ਪਤਾ ਨਹੀਂ ਗਾ, ਬਟ ਆਪਾਂ ਇਕੱਲੀ ਐਂਡ ਤੇ ਜਾ ਕੇ ਪ੍ਰੋਡਕਸ਼ਨ ਦਾ ਸਾਨੂੰ ਪਤਾ ਹੁੰਦਾ ਵੀ ਇਹ ਸਾਲ ਘੱਟ ਆਈ ਹੈ ਜਾਂ ਵੱਧ। ਉਹ ਸਾਰੇ ਜਿਹੜੇ ਪੈਰਾਮੀਟਰਸ ਨੇ, ਜਿਹੜੀਆਂ ਸਾਰੀਆਂ ਇਨਪੁਟਸ ਨੇ, ਕਦੋਂ ਪੈਂਦੀ ਹੈ, ਕਿੰਨੀ ਬਿਊਟੇਨਲ ਲਈ ਹੈ, ਉਹ ਹੁਣ ਸਾਰੀਆਂ ਇਨਟੇਕ
ਤੇ ਪ੍ਰੋਗਰੈਸ ਨੂੰ ਜਿਹੜਾ ਟਰੈਕ ਕਰਨ ਦਾ ਟਾਈਮ ਆਉਂਦਾ ਜਾਂਦਾ, ਹੂੰ ਤਾਂ ਹੀ ਤੁਹਾਡੀ ਖੇਤੀ ਐਫੀਸ਼ੀਐਂਟ ਹੋਊਗੀ, ਹੂੰ ਹੈ ਨਾ। ਤੇ ਇਹਦੇ ਲਈ ਟੈਕਨੋਲੋਜੀ ਆ ਰਹੀ ਆ, ਤਾਂ ਹੀ ਮੈਂ ਕਹਿੰਦਾ ਵੀ ਟੈਕਨੋਲੋਜੀ ਨਾਲ ਕਰ ਲਓ ਚਾਹੇ ਤੁਸੀਂ ਆਪ ਕਰ ਲਓ, ਇਹ ਹੁਣ ਲੇਟਰ ਔਨ ਇਹ ਚੀਜ਼ਾਂ ਜ਼ਿਆਦਾ ਐਫੀਸ਼ੀਐਂਟ ਹੋਈ ਜਾਣੀਆਂ ਨੇ। ਜੀ ਜੀ। ਸੋ ਗੱਲਬਾਤ ਨੂੰ ਆਪਾਂ ਜਾਰੀ ਰੱਖਾਂਗੇ। ਇੱਕ ਬ੍ਰੇਕ ਦਾ ਵਕਤ ਆ ਗਿਆ, ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜਦੇ ਹਾਂ ਵਾਪਸ। ਅਪਡੇਟ ਫਾਰਮਿੰਗ ਪ੍ਰੋਗਰਾਮ ਜਾਰੀ ਰਹੇਗਾ। ਕਿਸਾਨ ਮੇਲਾ ਜੋ ਕਿ ਮੰਡੇਰਾ ਗੁਰੂ ਘਰ ਦੇ ਵਿੱਚ ਆ ਰਿਹਾ ਹੈ ਅਗਲੇ ਮਹੀਨੇ 'ਚ ਅਪ੍ਰੈਲ 'ਚ, ਉਸ ਬਾਰੇ ਵੀ ਚਰਚਾ ਜਿਹੜੀ ਹੋਊਗੀ ਤੇ ਹੋਰ ਗੱਲਾਂ ਫਾਰਮਿੰਗ ਦੇ ਨਾਲ ਸੰਬੰਧਿਤ ਚੱਲਦੀਆਂ ਰਹਿਣਗੀਆਂ। ਜੁੜੇ ਰਹਿਣਾ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜੀ ਆਇਆਂ ਨੂੰ ਇੱਕ ਵਾਰੀ ਫੇਰ ਸਰੋਤੇ ਪ੍ਰੋਗਰਾਮ ਚੱਲ ਰਿਹਾ ਜੀ ਅਪਡੇਟ ਫਾਰਮਿੰਗ। ਮੈਂ ਰਾਜਕਨਵੀਰ ਸਿੰਘ, ਜੁੜੇ ਹੋਏ ਨੇ ਅਰਸ਼ਦੀਪ ਸਿੰਘ। ਅਰਸ਼ਦੀਪ ਸਿੰਘ ਜੀ ਆਇਆਂ ਨੂੰ ਇੱਕ ਵਾਰੀ ਫੇਰ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਸਾਰੇ। ਸੋ ਗੱਲਬਾਤ ਆਪਾਂ ਕਰ ਰਹੇ ਹਾਂ ਫਾਰਮਿੰਗ ਦੇ ਬਾਰੇ, ਖੇਤੀਬਾੜੀ ਦੇ ਬਾਰੇ। ਸੋ ਗੱਲਾਂ ਬਾਤਾਂ ਕੀਤੀਆਂ, ਕੁਛ ਮੀਂਹ ਨੂੰ ਲੈ ਕੇ ਵੀ ਕੀਤੀ, ਜੋ ਕੁਛ ਹੋਇਆ। ਤੁਸੀਂ ਕਿਹਾ ਸੀਗਾ ਵੀ ਜੇ ਮੀਂਹ ਥੋੜਾ ਠੀਕ ਰਹਿੰਦਾ ਤੇ ਵਾਟਰ ਐਲੋਕੇਸ਼ਨ ਵੀ ਹੋ ਸਕਦੀ ਆ। ਪਾਣੀ ਕਦੋਂ ਆ ਰਿਹਾ ਨਹਿਰਾਂ ਦੇ ਵਿੱਚ? ਨਹੀਂ, ਦੇਖੋ ਸਾਡਾ ਡਿਸਟ੍ਰਿਕਟਸ ਤੇ ਡਿਪੈਂਡ ਕਰਦਾ ਕਿ ਜਿੰਨੀ ਕੁ ਉਹਨਾਂ ਦੀ ਐਲੋਕੇਸ਼ਨ ਹੁੰਦੀ ਆ, ਮਗਰ ਸਟੇਟ ਵਾਟਰ ਪ੍ਰੋਜੈਕਟ ਚੋਂ ਜਾਂ ਦੂਜੇ ਚ ਜਿਹੜੇ ਜੇ ਸਿੱਧਾ ਹੁੰਦਾ ਫੈਡਰਲ ਵਾਲੇ ਚੋਂ, ਹਨ। ਤੇ ਉਹ ਜਿਹੜੇ ਕੁਛ ਕੁ ਡਿਸਟ੍ਰਿਕਟਸ ਨੇ ਤਾਂ 1 ਅਪ੍ਰੈਲ ਤੋਂ ਦੇ ਦਿੱਤੀ ਹੈ ਡੇਟ। ਜਿਵੇਂ ਫਰੈਜ਼ਨੋ ਇਰੀਗੇਸ਼ਨ ਡਿਸਟ੍ਰਿਕਟ ਆ, ਉਹਨਾਂ ਨੇ ਆਲਰੇਡੀ ਅਨਾਊਂਸ ਕਰ ਦਿੱਤਾ ਵੀ 1 ਅਪ੍ਰੈਲ ਤੋਂ ਡਿਲੀਵਰੀ ਚਾਲੂ ਹੋ ਜਾਣੀ ਹੈ। ਠੀਕ ਹੈ। ਤੇ ਜੁਲਾਈ ਐਂਡ ਤੱਕ ਉਹ ਐਕਸਪੈਕਟ ਕਰਦੇ ਆ ਵੀ ਐਤਕੀ ਪਾਣੀ ਦੇਣਗੇ। ਠੀਕ ਹੈ ਜੀ। ਬਾਕੀ ਉਹ ਕਹਿੰਦੇ ਸੀਗੇ ਵੀ ਇਹ ਨੰਬਰ ਬੇਸਡ ਔਨ ਹੁਣ ਤੱਕ ਦਾ ਜਿਹੜਾ ਉਹਨਾਂ ਕੋਲ ਸਟੋਰੇਜ ਦੇ ਉਹਦੇ ਤੇ ਆ। ਜਿਵੇਂ ਹੁਣ ਜਿਹੜਾ ਹੁਣ ਮੀਂਹ ਪਿਆ ਕੱਲ ਪਰਸੋਂ, ਜਾਂ ਜਿਹੜਾ ਹੁਣ ਆ ਵੀਕਐਂਡ ਤੇ ਪੈਣਾ, ਜਾਂ ਅਗਲੇ ਮਹੀਨੇ ਪੈਂਦਾ, ਜਿੰਨਾ ਕੋ ਪੈਂਦਾ ਫਿਰ ਉਹਦੇ ਨਾਲ ਉਹ ਐਕਸਟੈਂਡ ਹੋ ਜਾਊਗਾ, ਜੁਲਾਈ ਤੋਂ ਅਗਸਤ ਤੱਕ ਵੀ ਚਲਿਆ ਜਾਊਗਾ ਜੀ। ਸੋ ਬਿਲਕੁਲ। ਸੋ ਮੈਂ ਇਹ ਵੀ ਜਿਹੜਾ ਉਹ ਦੇਖ ਰਿਹਾ ਸੀਗਾ ਵੀ ਡੈਲਟਾ ਦੇ ਸਾਊਥ ਦੇ ਵੱਲ ਨੂੰ ਵਾਟਰ ਐਲੋਕੇਸ਼ਨ 33% ਜਿਹੜੀ ਆ ਇਸ ਵਾਰ ਸੈਂਟਰਲ ਵੈਲੀ ਪ੍ਰੋਜੈਕਟ ਦੇ ਲਈ ਉਹ ਰੱਖੀ ਗਈ ਆ। 35% ਸੌਰੀ। ਤੇ ਆਪਾਂ ਨੂੰ ਇਹ ਵੀ ਪਤਾ ਵੀ ਸਭ ਤੋਂ ਜ਼ਿਆਦੀਆਂ ਚੀਜ਼ਾਂ ਇੱਧਰੋਂ ਜਾਣੀਆਂ ਆ ਖਾਣ ਪੀਣ ਨੂੰ, ਤੇ ਪਰ ਕਹਿ ਲਓ ਵੀ ਪਾਣੀ ਜਿਹੜਾ ਉਹ ਸਿਰਫ 35% ਓਵਰਆਲ ਮਿਲਣਾ ਆ। ਇਹਨੂੰ ਲੈ ਕੇ ਵੀ ਆਪਾਂ ਨੂੰ ਪਤਾ ਹੀ ਹੈ ਵੀ ਚਿਰ ਤੋਂ ਹੀ ਰੌਲਾ ਜਿਹੜਾ ਉਹ ਪੈਂਦਾ ਆ ਰਿਹਾ। ਹਾਂਜੀ, ਨਹੀਂ ਉਹ ਸਾਰਾ ਏਰੀਆ ਹੀ ਜਿਹੜਾ ਹੈਗਾ ਉਹ ਕਾਫੀ ਜ਼ਿਆਦਾ ਵਾਟਰ ਡੈਫਿਸਿਟ 'ਚ ਆ, ਜ਼ਿਆਦਾ ਸਰਫੇਸ ਵਾਟਰ ਡਿਪੈਂਡੈਂਟ ਆ। ਤੇ ਪਹਿਲਾਂ ਉਹਨਾਂ ਦੀ ਐਲੋਕੇਸ਼ਨ ਪਿਛਲੇ ਜਿਹੜੀ ਉਹਨਾਂ ਦੀ ਅਪਡੇਟ ਸੀ ਉਹਦੇ ਹਿਸਾਬ ਨਾਲ 15% ਹੀ ਸੀ। ਹੁਣ ਉਹ ਇੰਨੇ ਕੁ ਤਾਂ ਖੁਸ਼ ਆ ਵੀ 15 ਤੋਂ 35% ਹੋ ਗਈ ਆ, 15 ਕੁ 16% ਤੋਂ 35% ਉਹਨਾਂ ਨੇ ਕੀਤੀ ਆ ਅਪਡੇਟ, ਹੈ ਨਾ। ਸਮਥਿੰਗ ਬੈਟਰ ਦੈਨ ਨਥਿੰਗ। ਹਾਂ, ਪਰ ਆਇਆ ਵੀ ਉਹ ਜਿਹੜਾ ਹੁਣ ਇਹ ਜਿਹੜਾ ਆਮ ਬੰਦਾ ਉਹ ਇਹ ਸੋਚਦਾ ਵੀ ਇੰਨਾ ਵੀ ਪਿਛਲੇ ਸਾਲ ਪਿਆ, ਇੰਨਾ ਵੀ ਐਤਕੀ ਪੈ ਗਿਆ, ਅਬਵ ਐਵਰੇਜ ਆ ਸੀ। ਤੇ ਵੀ ਫੇਰ ਵੀ ਜੇ 35% ਹੁੰਦੀ ਹੈ ਤੇ ਫਿਰ 100% ਐਲੋਕੇਸ਼ਨ ਕਦੋਂ ਆਊਗੀ? ਵੀ ਕਦੇ ਵੀ ਨਹੀਂ ਆਊਗੀ ਇਹ, ਹੈ ਨਾ। ਵੀ ਜੇ ਇੰਨੇ ਮੀਂਹ ਪੈਣ ਤੋਂ ਬਾਅਦ ਵੀ ਐਲੋਕੇਸ਼ਨ 35% ਹੀ ਹੁੰਦੀ ਹੈ। ਜੇ ਹੁਣ ਰੈਗੂਲਰ ਡਰਾਟ ਸੀਜ਼ਨ ਆ ਜੇ 1-2 ਵਾਰੀ ਤਾਂ ਮਤਲਬ ਉੱਥੇ 0 ਐਲੋਕੇਸ਼ਨ ਹੋਊਗੀ, ਜਿਹੜੀ ਆਪਾਂ ਦੇਖੀ ਆ, ਹੈ ਨਾ। ਤੇ ਉਹਦੇ ਨਾਲ ਫਿਰ ਤੁਸੀਂ ਆਪਣਾ ਬਿਜ਼ਨਸ ਮਾਡਲ ਜਾਂ ਕਿਤੇ ਵੀ ਕੋਈ ਉਹ ਪ੍ਰੋਜੈਕਟ ਨਹੀਂ ਕਰ ਸਕਦੇ, ਨਾ ਉਹਦਾ ਪਲਾਨ ਬਣਾ ਸਕਦੇ, ਕਿਉਂਕਿ ਇੰਨੀ ਜ਼ਿਆਦਾ ਅਪ ਐਂਡ ਡਾਊਨ ਹੁੰਦਾ ਪਾਣੀ ਦੇ ਵਿੱਚ। ਠੀਕ ਹੈ ਜੀ। ਸੋ ਹੁਣ ਆਪਾਂ ਗੱਲ ਕਰੀਏ ਅਰਸ਼ਦੀਪ ਸਿੰਘ ਕਿਸਾਨ ਮੇਲੇ ਨੂੰ, ਜਿਹੜਾ ਉਹ ਲੈ ਕੇ, ਜੋ ਕਿ ਪੰਜਾਬੀ ਅਮਰੀਕਨ ਗਰੋਵਰਸ ਗਰੁੱਪ USDA NRCS ਦੀ ਮਦਦ ਦੇ ਨਾਲ ਕਰਵਾ ਰਿਹਾ ਆ, ਆਉਂਦੀ 13 ਤਰੀਕ ਨੂੰ। ਸੋ ਉਹਦੇ ਬਾਰੇ ਦੱਸੋ ਜੀ। ਸਭ ਤੋਂ ਪਹਿਲਾਂ ਤਰੀਕ, ਸਮਾਂ ਉਹ ਆਪਾਂ ਗੱਲ ਕਰ ਲਈਏ, ਫਿਰ ਉਸ ਤੋਂ ਬਾਅਦ ਮੇਲੇ ਦੇ ਵਿੱਚ ਕੀ ਹੈਗਾ ਆ ਉਹਦੇ ਬਾਰੇ ਆਪਾਂ ਗੱਲ ਕਰਦੇ ਹਾਂ। ਹਾਂਜੀ, ਤਰੀਕ 13 ਅਪ੍ਰੈਲ ਵਿਸਾਖੀ ਵਾਲੇ ਦਿਨ 8 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੋਂ ਲੈ ਕੇ ਦੁਪਹਿਰ ਦੇ 2-2:30 ਵਜੇ ਤੱਕ ਮਡੇਰਾ ਗੁਰੂ ਘਰ ਵਿਖੇ ਹੋਣਾ ਇਹ ਸਾਰਾ ਪ੍ਰੋਗਰਾਮ। ਠੀਕ ਹੈ। ਹਾਂਜੀ, ਤੇ ਗੁਰੂ ਘਰ ਦਾ ਐਡਰੈਸ ਹੈਗਾ ਜੀ 23249 ਐਵਨਿਊ 14, ਮਡੇਰਾ, ਕੈਲੀਫੋਰਨੀਆ 93637। ਸ਼ਨੀਵਾਰ ਦਾ ਦਿਨ, ਤੇ ਜਿਹੜਾ ਜ਼ਿਆਦਾ ਅਸੀਂ ਟਾਰਗੇਟ ਕਰਦੇ ਹੁੰਦੇ ਆ ਤਾਂ ਕਿ ਵੀ ਜਿਹੜੇ ਬੰਦੇ ਨੂੰ ਛੁੱਟੀ ਦਾ ਹੁੰਦਾ ਜਾਂ ਕਿਤੇ ਕੋਈ ਹੋਰ ਰੈਗੂਲਰ ਵੀਕਡੇਜ਼ ਹੁੰਦੇ ਆ ਤਾਂ ਉੱਥੇ ਉਹਨਾਂ ਨੂੰ ਆਉਣਾ ਜਾਣਾ ਥੋੜਾ ਜਿਹਾ ਸੌਖਾ ਹੋ ਜਾਂਦਾ। ਨਾਲੇ ਬਾਕੀ ਅਗਲੇ ਦਿਨ ਨਗਰ ਕੀਰਤਨ ਆ, ਉੱਥੇ ਵੀ ਜਿਹੜਾ ਪਹੁੰਚਿਆ ਜਾ ਸਕਦਾ, ਤੇ ਇਹ ਵਾਲੇ ਸਮਾਗਮ ਵੀ ਜਿਹੜੇ ਉਹ ਤੁਹਾਡੇ ਵਾਲਾ ਮੇਲਾ ਵੀ ਜਿਹੜਾ ਉਹ ਦੇਖਿਆ ਜਾ ਸਕਦਾ ਹੈ। ਹਾਂਜੀ, ਬਿਲਕੁਲ। ਤੇ ਨਾਲ ਦੀ ਨਾਲ ਇਹ ਵੀ ਦੱਸਦੇ ਜਾਈਏ ਵੀ ਜਿਹੜਾ ਇਹ ਸਾਰਾ ਇਨੀਸ਼ੀਏਟਿਵ ਆ ਇਹ USDA NRCS ਜਿਹੜਾ ਡਿਪਾਰਟਮੈਂਟ ਆ ਉਹਨਾਂ ਦੀ ਪਾਰਟਨਰਸ਼ਿਪ ਦੇ ਨਾਲ ਹੋ ਰਿਹਾ। ਤੇ ਐਤਕੀ ਪਹਿਲੀ ਵਾਰ CDFA ਦੀ ਕਾਫੀ ਇਨਵੋਲਵਮੈਂਟ ਹੋ ਰਹੀ ਹੈ ਸਾਡੀ ਕਿਸੇ ਵੀ ਇਵੈਂਟ ਦੇ ਵਿੱਚ। ਉਹਨਾਂ ਨੇ ਇੰਡੀਵਿਜੂਅਲੀ ਤਾਂ ਕੰਮ ਕਰਦੇ ਆ ਰਹੇ ਆ ਕਾਫੀ ਚਿਰ ਤੇ, ਪਰ ਵੱਡੇ ਕਿਸੇ ਇਨੀਸ਼ੀਏਟਿਵ ਨੂੰ ਲੈ ਕੇ ਪਹਿਲੀ ਵਾਰ ਉਹਨਾਂ ਨਾਲ ਪਾਰਟਨਰਸ਼ਿਪ ਕਰ ਰਹੇ। ਸੋ ਕਾਫੀ ਉਮੀਦਾਂ ਨੇ ਦੀ ਕਾਫੀ ਜਿਹੜੀ ਵੈਲਿਊਬਲ ਇਨਫੋਰਮੇਸ਼ਨ ਆ ਉਹ ਪਹੁੰਚਾਉਣ ਦੀ ਕੋਸ਼ਿਸ਼। ਤੇ ਕੀ ਕਰ ਵੀ ਥੋੜਾ ਜਿਹਾ ਅੱਡ ਰਹੇ ਆ, ਅੱਗੇ ਵੀ 1-2 ਵਾਰ ਆਪਾਂ ਇਹਦੇ ਬਾਰੇ ਗੱਲ ਕੀਤੀ ਆ, ਕਿਉਂਕਿ ਜਿਹੜੀ ਪਿਛਲੀ ਵਾਰ ਅਸੀਂ ਕਰਾਇਆ ਸੀ ਉਹਦੀ ਫੀਡਬੈਕ ਇੱਕ ਇਹ ਸੀਗੀ ਵੀ ਫਾਰਮੈਟ ਦੇ ਉੱਤੇ ਕੁਐਸਚਨ ਸੀਗਾ ਵੀ ਜੇ ਲੋਕਾਂ ਨੂੰ ਜ਼ਿਆਦਾ ਕੁਐਸਚਨ ਪੁੱਛਣ ਦਾ ਮੌਕਾ ਮਿਲੇ ਤਾਂ ਉਹ ਜ਼ਿਆਦਾ ਵਧੀਆ ਗੱਲ ਹੈ ਨਾ। ਕਿਉਂਕਿ ਨਹੀਂ ਜਨਰਲੀ ਹੁੰਦਾ, ਚਲੋ ਤਾਂ ਆਪਾਂ ਰੱਖਦੇ ਹਾਂ ਕਿਸੇ ਵੀ ਟਾਕ ਦੇ ਵਿੱਚ ਜੇ ਅੱਧਾ ਘੰਟਾ ਕਿਸੇ ਦਾ ਸਲਾਟ ਦਾ 20 ਮਿੰਟ ਉਹ ਬੋਲਦਾ ਤੇ 10 ਮਿੰਟ ਕੁਐਸਚਨ ਲੈਂਦਾ, ਹੈ ਨਾ।
ਔਰ ਬਹੁਤ ਵਾਰ ਇਹੋ ਜਿਹੇ ਹੋ ਜਾਂਦਾ ਵੀ ਕਈ ਇਹੋ ਜਿਹੇ ਟੌਪਿਕ ਹੁੰਦੇ ਆ ਜਿਹਦੇ ਤੇ ਲੋਕ ਹੋਰ ਦੀ ਹੋਰ ਕੁਐਸਚਨ ਪੁੱਛਣਾ ਚਾਹੁੰਦੇ ਅੱਗੇ ਤੋਂ ਅੱਗੇ ਚੱਲਣਾ ਹੈ ਚਾਹੁੰਦੇ ਨਾ, ਤੇ ਫਿਰ ਉਹ ਲਿਮਿਟਿਡ ਹੋ ਜਾਂਦਾ ਕੰਮ। ਸੋ ਇਸ ਵਾਰ ਅਸੀਂ ਕੋਸ਼ਿਸ਼ ਕੀਤੀ ਆ ਵੀ ਸਾਰਿਆਂ ਨੂੰ ਗਰੁੱਪ ਡਿਸਕਸ਼ਨ ਦੇ ਵਿੱਚ ਲਿਆਂਦਾ ਜਾਵੇ, ਹੈ ਨਾ, ਤੇ ਗਰੁੱਪ ਡਿਸਕਸ਼ਨ ਦੇ ਵਿੱਚ ਵੀ ਕਿਹੋ ਜਿਹੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਹੁਣ ਭਖ ਦੇ ਮੁੱਦੇ ਆ ਜਿਹਨੇ ਸਾਡੇ ਕਹਿਣ ਦਾ ਮਤਲਬ ਆ ਉਹਨਾਂ 'ਤੇ ਗੱਲ ਕੀਤੀ ਜਾਵੇ, ਹੈ ਨਾ। ਤੇ ਜਿਵੇਂ ਮੈਂ ਦੱਸਿਆ ਵੀ NRCS ਤੇ CDFA ਦੀ ਇਨਵੋਲਵਮੈਂਟ ਕਾਫੀ ਜ਼ਿਆਦਾ ਆ, ਤੇ ਐਤਕੀ ਅਸੀਂ ਧੰਨਵਾਦੀ ਹਾਂ ਵੀ ਸੈਕਟਰੀ ਕੈਰਨ ਰੌਸ ਦੇ ਵੀ, ਉਹਨਾਂ ਦੇ ਆਫਿਸ ਤੇ ਵੀ। ਹਾਂਜੀ, ਤੇ ਜੇ ਸੈਕਟਰੀ ਕੈਰਨ ਰੌਸ ਬੇਸਿਕਲੀ ਜਿਹੜਾ ਸਾਰਾ ਫੂਡ ਐਂਡ ਐਗਰੀਕਲਚਰ ਡਿਪਾਰਟਮੈਂਟ ਹੈ, ਕੈਲੀਫੋਰਨੀਆ ਡਿਪਾਰਟਮੈਂਟ ਆਫ ਫੂਡ ਐਂਡ ਐਗਰੀਕਲਚਰ, ਜਿਹਨੂੰ ਆਪਾਂ CDFA ਕਹਿੰਦੇ ਆ, ਉਹ ਸਾਰਾ ਉਹਨਾਂ ਦੀ ਲੀਡਰਸ਼ਿਪ ਅੰਡਰ ਚੱਲਦਾ ਤੇ ਉਹ ਡਾਇਰੈਕਟਲੀ ਗਵਰਨਰ ਨੂੰ ਰਿਪੋਰਟ ਕਰਦੇ। ਠੀਕ ਹੈ, ਤੇ ਉਹਨਾਂ ਦੇ ਅਸੀਂ ਧੰਨਵਾਦੀ ਇਸ ਕਰਕੇ ਵੀ ਇੱਕ ਤਾਂ ਉਹਨਾਂ ਨੇ ਆਪ ਇਨੀਸ਼ੀਏਟਿਵ ਲਿਆ, ਕਾਫੀ ਸਾਨੂੰ ਐਪਰੀਸ਼ੀਏਟ ਵੀ ਕੀਤਾ ਇਵੈਂਟਸ ਲਈ, ਹੈ ਨਾ, ਆਪਣੀ ਕਮਿਊਨਿਟੀ ਨੂੰ ਵੀ ਐਪਰੀਸ਼ੀਏਟ ਕੀਤਾ ਐਜ਼ ਏ ਪੰਜਾਬੀ ਵੀ ਤੁਹਾਡਾ ਕੀ ਯੋਗਦਾਨ ਆ, ਹੈ ਨਾ। ਤੇ ਉਹਨਾਂ ਨੇ ਬੜੇ ਵਿਲਿੰਗਲੀ ਸਾਨੂੰ ਹੁਣ ਮੈਸੇਜ ਵੀ ਦੇਣਾ, ਆਪਾਂ ਡਿਸਪਲੇ ਕਰਾਂਗੇ ਵੀਡੀਓ ਮੈਸੇਜ, ਹੈ ਨਾ। ਠੀਕ ਹੈ, ਤੇ ਉਹ ਦੇਖੋ ਉਹ 'ਚ ਆਪਾਂ ਨੂੰ ਕੀ ਮੈਸੇਜ ਦਿੰਦੇ ਆ। ਤੇ ਇਹ ਚੀਜ਼ਾਂ ਜਦੋਂ ਸੈਕਟਰੀ ਤੱਕ ਦੇ ਬੰਦੇ ਜਾਂ ਜਿਹੜਾ NRCS ਦਾ ਹੈਡ ਆ ਕਾਰਲਸ ਸੁਆਰੇਸ ਕੈਲੀਫੋਰਨੀਆ ਦਾ, ਉਹ ਬੰਦੇ ਇਨਵੋਲਵ ਹੁੰਦੇ ਆ, ਤਾਂ ਕਹਿਣ ਦਾ ਮਤਲਬ ਇਹ ਆ ਵੀ ਸਾਡੀ ਵੌਇਸ ਉੱਥੇ ਤੱਕ ਪਹੁੰਚਣੀ ਸ਼ੁਰੂ ਹੋ ਗਈ ਜਿੱਥੇ ਜਾਣੀ ਚਾਹੀਦੀ ਹੈ। ਇਹਦਾ ਕੋਈ ਐਂ ਤਾਂ ਵੀ ਪੰਜਾਬ ਵਾਂਗੂ ਸ਼ੇਖੀ ਤਾਂ ਹੈ ਨਹੀਂ ਵੀ ਅਸੀਂ ਉਹਦੇ ਨਾਲ ਫੋਟੋ ਖਿਚਾ ਲਈ ਜਾਂ ਸਾਡੇ ਬੰਦੇ ਨੇ ਉੱਥੇ ਉਹ ਤੋਂ ਪਾਸੇ ਤੋਂ ਦੂਰ ਰਹਿਣ ਦੀ ਆਪਾਂ ਨੂੰ ਚਾਹੀਦਾ, ਹੈ ਨਾ। ਪਰ ਕਹਿਣ ਦਾ ਮਤਲਬ ਇਹ ਹੈ ਵੀ ਜੇ ਉੱਥੇ ਤੱਕ ਆਪਣੀ ਗੱਲ ਹੁੰਦੀ ਹੈ, ਪਹਿਲੀ ਵਾਰ CDFA 'ਚ ਇੰਟਰਨਲੀ ਇਹ ਗੱਲ ਪੁੱਛੀ ਗਈ ਹੈ ਵੀ ਕਿਹੜੇ ਇੰਪਲੋਈ ਪੰਜਾਬੀ ਬੋਲਦੇ ਆ। ਅੱਛਾ, ਵੀ ਇਹ ਵੇਖੀਏ, ਹਾਂ, ਬਾਈਲਿੰਗੁਅਲ ਚੈੱਕ ਹੋ ਰਿਹਾ ਵੀ ਪੰਜਾਬੀ ਵਾਲੇ, ਤੇ ਲਿਖ ਬੋਲ ਕੌਣ ਸਕਦਾ ਤੇ ਲਿਖ ਕੌਣ ਸਕਦਾ। ਇਹੋ ਜਿਹੀ ਗੱਲਾਂ ਜੇ ਵਿੱਚ ਆਊਟਰੀਚ ਵੱਲ ਨੂੰ ਉਹਨਾਂ ਦਾ ਧਿਆਨ ਹੋਊਗਾ ਵੀ ਹੁਣ ਆਪਾਂ ਪੰਜਾਬੀਆਂ ਦਾ ਕਿੱਦਾਂ ਅਪਰੋਚ ਕਰਨੀ ਆ। ਹਾਂਜੀ, ਨਹੀਂ ਉਹਦਾ ਕਾਰਨ ਬਿਲਕੁਲ ਇਹ ਤੇ ਗੱਲ 100% ਸਹੀ ਹੈ। ਬਾਕੀ ਉਹਨਾਂ ਦਾ ਕਾਰਨ ਇਹ ਸੀਗਾ ਵੀ ਹੁਣ ਅਸੀਂ ਏਡੀ ਵੱਡੀ ਇਵੈਂਟ ਕਰਾ ਰਹੇ ਹਾਂ ਤਾਂ ਉੱਥੇ ਸਾਡੀ ਰਿਪਰੈਜ਼ੈਂਟੇਸ਼ਨ ਵੀ ਹੋਊ CDFA ਦੀ, ਵੀ ਉੱਥੇ ਭੇਜਣਾ ਕਿਹਨੂੰ ਆ। ਆਫ ਕੋਰਸ ਤੁਸੀਂ ਉਹਨੂੰ ਭੇਜਣਾ ਚਾਹੋਗੇ ਨਾ ਜਿਹੜਾ ਬਾਈਲਿੰਗੁਅਲ ਹੋਵੇ। ਹੁਣ ਉਹਨਾਂ ਨੂੰ ਲੋੜ ਪੈ ਰਹੀ ਆ, ਜਿਹੜੇ ਡਿਪਾਰਟਮੈਂਟ 'ਚ ਨਹੀਂ ਹੋਊਗਾ ਹੋ ਸਕਦਾ ਵੀ ਜਦੋਂ ਕੱਲ੍ਹ ਨੂੰ ਹਾਇਰਿੰਗ ਹੋਵੇ ਤੇ ਉਹ 'ਚ ਲਿਖਣ ਵੀ ਭਾਈ ਪੰਜਾਬੀ ਵਾਲਾ ਬਾਈਲਿੰਗੁਅਲ ਚਾਹੀਦਾ। ਜੌਬ ਓਪਰਚੁਨਿਟੀ ਵੱਧ ਗਈ। ਹਾਂ, ਸੋ ਉਹਦੇ ਲਈ ਉਹ ਡਾਕਟਰ ਹਰਸ਼ਰਨ ਗਿੱਲ, ਰੋਜ਼ੀ ਗਿੱਲ ਤੇ ਹਰਸਿਮਰਨ ਗਿੱਲ, ਤੇ ਉਹਨਾਂ ਨੂੰ ਉਹ ਭੇਜ ਰਹੇ ਆ। ਠੀਕ ਹੈ, CDFA ਤੋਂ ਸਾਡੇ ਪੈਨਲਿਸਟ ਵੀ ਨੇ, ਹੈ ਨਾ, ਤੇ ਉਹਨਾਂ ਦਾ ਜਿਹੜਾ ਹੈਗਾ ਕਲਾਈਮੇਟ ਚੇਂਜ ਤੇ ਕਾਫੀ ਕੰਮ ਆ, ਤੇ ਉਹਨਾਂ ਨੇ ਪੈਨਲਿਸਟ ਵੀ ਬੈਠਣਗੇ। ਫਿਰ ਉਸੇ ਜਿਹੜੀ ਉਹ ਸਰਚ ਚੋਂ ਉਹ ਡਾਕਟਰ ਰੋਜ਼ੀ ਗਿੱਲ ਉਹਨਾਂ ਨੇ ਅਸਾਈਨ ਕੀਤੇ ਆ ਸਾਨੂੰ, ਤੇ ਆਪਦਾ ਉਹਨਾਂ ਦਾ ਬੂਥ ਵੀ ਹੋਣਾ ਉੱਥੇ, ਤੇ ਜਿੱਥੇ ਆਪਾਂ ਡਾਇਰੈਕਟਲੀ ਕੁਐਸਚਨ ਪੁੱਛ ਸਕਦੇ ਹਾਂ। ਜਦੋਂ ਆਪਾਂ ਅੱਗੇ ਤੁਹਾਨੂੰ ਯਾਦ ਹੋਣਾ ਰਾਜਕਰਨ ਜੀ, ਪਿਛਲੇ ਸਾਲ ਜਦੋਂ ਬਜਟ ਕੱਟ ਹੋਇਆ ਸੀਗਾ, ਆਪਾਂ ਇਹ ਗੱਲ ਨੋਟਿਸ ਕੀਤੀ ਸੀਗੀ ਵੀ ਸਵੀਪ ਵਾਲੀ ਕੋਈ ਆਪਣੇ ਕੋਲ ਬਜਟ ਹੀ ਨਹੀਂ ਆਇਆ ਸਾਰੀ ਵੈਲੀ ਕੋ, ਹੈ ਨਾ। ਹਾਂਜੀ, ਤੇ ਵੀ ਕੋਈ ਪੈਸਾ ਆਪਾਂ ਅਪਲਾਈ ਹੀ ਨਹੀਂ ਕਰ ਸਕਦੇ ਨਾ, ਤੇ ਜਿਹੜੇ ਉਹ ਬੰਦੇ ਸੀਗੇ ਪਾਇਲਟ ਪ੍ਰੋਗਰਾਮ 'ਚ ਬਲੌਕ ਗ੍ਰਾਂਟ 'ਚ ਉਹ ਕੋਈ ਹੈ ਹੀ ਨਹੀਂ ਸੀਗਾ ਰੈਸੀਪੀਐਂਟ ਇੱਥੇ ਦਾ, ਤੇ ਜਿਹੜੀ ਡਾਇਰੈਕਟ ਫੰਡਿੰਗ ਸੀ ਉਹ 'ਚ ਕੋਈ ਉਹਨਾਂ ਨੇ ਕੱਟ ਕਰਤਾ ਬਜਟ। ਸੋ ਇਹ ਸਾਰੇ ਕੁਐਸਚਨ ਉਦਣ ਉੱਥੇ ਪੁੱਛਣ ਦਾ ਸਮਾਂ ਹੋਣਾ ਆਪਾਂ ਨੂੰ ਡਾਇਰੈਕਟਲੀ, ਕਿਉਂਕਿ ਅਸੀਂ ਆਪਦਾ ਰੋਜ਼ ਤਾਂ ਜ਼ਾਹਰ ਕਰਵਾਈ ਦਿੰਦੇ ਹਾਂ ਜਦੋਂ ਵੀ ਸਾਨੂੰ ਇਹੋ ਜਿਹੀਆਂ ਚੀਜ਼ਾਂ ਮਿਲਦੀਆਂ ਨੇ। ਓਫੀਸ਼ੀਅਲੀ ਅਸੀਂ ਉਹਨਾਂ ਨੂੰ ਈਮੇਲ ਕਰ ਦਿੰਦੇ ਹਾਂ ਜਾਂ ਜਿਵੇਂ ਵੀ ਹੈ ਨਾ, ਤੇ ਬਟ ਇਹ ਹੁੰਦਾ ਵੀ ਡਾਇਰੈਕਟ ਫੇਸ ਟੂ ਫੇਸ ਅਗਲੇ ਨੂੰ ਪੁੱਛਣਾ। ਜਿਹੜਾ ਹੁਣ ਅਸੀਂ ਉਹਨਾਂ ਨੂੰ ਪ੍ਰੈਸ਼ਰ ਪਾਵਾਂਗੇ ਉਹ ਅਗਲੀ ਵਾਰ ਨੂੰ ਜਦੋਂ ਪੈਸੇ ਡਿਸਟਰੀਬਿਊਟ ਹੋਣੇ ਨੇ ਉਦੋਂ ਹੋ ਸਕਦਾ ਸਾਡੀ ਪ੍ਰਾਇਓਰਟੀ ਹੋ ਜਾਵੇ, ਕਿਉਂਕਿ ਉਹਨਾਂ ਨੂੰ ਇਹੀ ਪੁੱਛਣਾ ਨਾ ਵੀ ਹੁਣ ਚਲੋ ਜਿਹੜੀ ਚੀਜ਼ ਲੰਘੇ ਪਾਣੀ ਦਾ ਤਾਂ ਉਹ ਕਹਿੰਦਾ ਵੀ ਕੋਈ ਹੱਲ ਨਹੀਂ ਤਾਂ ਲੰਘ ਗਿਆ, ਠੀਕ ਹੈ ਜੀ, ਪੁਣਾ ਥੱਲੇ ਲੰਘ ਗਿਆ। ਪਰ ਹੁਣ ਉਹਨਾਂ ਨੂੰ ਇਹ ਪੁੱਛਣਾ ਵੀ ਜਿਹੜਾ ਸਾਡਾ ਐਤਕੀ ਲਾਸ ਹੋਇਆ ਉਹਨੂੰ ਅਗਲੀ ਵਾਰ ਨੂੰ ਤੁਸੀਂ ਕਿਵੇਂ ਕੰਪਨਸੇਟ ਕਰੋਗੇ। ਉਹਨਾਂ ਦੇ ਦਿਮਾਗ 'ਚ ਇਹ ਗੱਲਾਂ ਪਾਉਣੀਆਂ ਹੁੰਦੀਆਂ। ਜਦੋਂ ਅਗਲੀ ਵਾਰ ਐਲੋਕੇਸ਼ਨ ਹੋਊਗੀ ਫਿਰ ਉਹ ਸਾਈਨ ਕਰਨਗੇ ਵੀ ਇੰਨਾ ਜਿਹੜਾ ਪੈਸਾ ਉਹ ਹੈਗਾ 5 ਕਾਊਂਟੀਆਂ ਲਈ ਹੈਗਾ ਡਿਫਾਈਨਡ ਆ, ਇਹ ਇਹਨਾਂ ਨੂੰ ਹੀ ਜਾਣਾ ਕਿਉਂਕਿ ਪਿਛਲੀ ਵਾਰ ਇਹਨਾਂ ਨੂੰ ਫੰਡਿੰਗ ਨਹੀਂ ਹੋਈ, ਹੈ ਨਾ। ਸੋ CDFA ਹੋ ਗਿਆ, NRCS ਹੋ ਗਿਆ, ਫਿਰ ਆਪਣੇ 에ਅਰ ਬੋਰਡ ਵਾਲੇ ਆਉਣਗੇ, FSA ਵਾਲੇ ਉੱਥੇ ਹੋਣਗੇ, ਹੈ ਨਾ। ਠੀਕ ਆ, ਤੇ FSA ਹੁਣ ਇੰਨੇ ਪ੍ਰੋਗਰਾਮ ਦੀ ਆਪਾਂ ਵੀ ਉਹਨਾਂ ਦੀ ਮਸ਼ਹੂਰੀ ਕੀਤੀ ਆ, ਜਿਹੜਾ ਉਹ ਕੀ ਰਿਲੀਫ ਫੰਡ ਸੀਗਾ ਉਹਦੇ 'ਚ ਪੈਸੇ ਸੀਗੇ, ਐਮਰਜੈਂਸੀ ਰਿਲੀਫ ਫੰਡ ਜਿਹੜੇ, ਹਾਂ, ਤੇ FSA ਹਜੇ ਤੱਕ ਪੈਸੇ ਵੰਡ ਰਿਹਾ ਉਹ, ਹੈ ਨਾ। ਤੇ ਉਹ ਸਾਰੀਆਂ ਚੀਜ਼ਾਂ ਉਦਣ ਜਦ ਇਹ ਆਪਣੇ ਇਹ ਬਹੁਤ ਵੱਡਾ ਸਾਡਾ ਚੈਲੰਜ ਆ ਇਹ ਵੀ ਸਾਨੂੰ ਹੁੰਦੇ ਹੋਏ ਵੀ ਪਤਾ ਹੁੰਦੇ ਹੋਏ ਵੀ ਅਸੀਂ ਘੋਲ ਕਰ ਜਾਂਦੇ ਹਾਂ ਵੀ ਨਹੀਂ ਯਾਰ ਚੱਲ ਪਤਾ ਨਹੀਂ ਕੀ ਹੋਣਾ, ਪਤਾ ਨਹੀਂ ਕੀ ਪੁੱਛਣਾ। ਉਦਣ ਮੌਕਾ ਹੋਣਾ ਉਦਣ ਪੁੱਛੋ ਉਹਨਾਂ ਨੂੰ ਡਾਇਰੈਕਟਲੀ ਜਾ ਕੇ। ਐਪਲੀਕੇਸ਼ਨ ਭਰਨ 'ਚ ਕੋਈ ਹਰਜ ਨਹੀਂ ਹੈ, ਜੇ ਨਾ ਮਿਲੂ ਫਿਰ ਵੀ ਕੀ ਹੋ ਜੂ, ਜਵਾਬ ਹੀ ਦੇ ਦੇਣਗੇ, ਤੁਹਾਨੂੰ ਵੀ ਕਲੈਰਿਟੀ ਹੋ ਜੂ।
ਵੀ ਉਹਨਾਂ ਨੂੰ ਵੀ ਕੀ ਪਤਾ ਆ ਹਾਂ ਕੀ ਉਹ ਤੁਹਾਨੂੰ ਦੱਸਦੇ ਆ। ਭੱਜਣ ਨੂੰ ਤਾਂ ਨਹੀਂ ਨਾ ਮੌਕਾ ਹੋਊਗਾ ਉਹਨਾਂ ਨੂੰ, ਸਿੱਧਾ ਤੁਸੀਂ ਸਵਾਲ ਜਿਹੜਾ ਪੁੱਛ ਸਕਦੇ ਆ। ਹਾਂਜੀ ਆਪਣਿਆਂ ਦਾ ਜਿਹੜਾ ਉਹ ਮੋਸਟਲੀ ਉੱਥੇ ਹੋਣਾ ਆ। ਤੇ ਪੈਨਲਿਸਟ ਤੋਂ ਇਲਾਵਾ ਕੀ ਉੱਥੇ ਵੈਂਡਰ ਵਗੈਰਾ ਵੀ ਹੋਣੇ ਆ ਜਾਂ ਕਿੱਦਾਂ ਹੋਣਾ ਆ? ਹਾਂਜੀ ਨਹੀਂ, ਜਿਹੜੇ ਪੈਨਲਿਸਟ ਤੋਂ ਬਿਨਾਂ ਇੱਕ ਜਿਹੜਾ ਸਾਡਾ ਨਾ ਇੱਕ ਰਾਊਂਡ ਟੇਬਲ ਡਿਸਕਸ਼ਨ ਪਹਿਲੀ ਸਾਡੀ ਸਟੇਟ ਆਫ ਇੰਡਸਟਰੀ ਤੇ, ਉਹ ਕਿੰਨੇ ਕੁ ਵਜੇ ਰੱਖਣੀ ਆ? ਉਹ 10 ਵਜੇ 9:30 ਸ਼ੁਰੂ ਹੋਊਗੀ ਜੀ। ਉਹ ਠੀਕ ਹੈ। 45 ਮਿੰਟ ਦਾ ਹਰੇਕ ਰਾਊਂਡ ਟੇਬਲ ਡਿਸਕਸ਼ਨ ਆ। ਉਹਦੇ ਚ ਦੇਖੋ, ਇੱਕ ਤਾਂ ਮਾਰਕੀਟਿੰਗ ਦੀ ਕਾਫੀ ਵੱਡੀ ਕੰਪਨੀ ਆ ਆਪਣੇ, ਜਿਹੜੇ ਨਟਸ ਦੀ ਤੇ ਰੋ ਕ੍ਰੌਪਸ ਦੀ ਮਿਡ ਵੈਸਟ ਚ ਕਰਦੇ ਆ ਮਾਰਕੀਟਿੰਗ ਵਰਲਡ ਵਾਈਡ। ਠੀਕ ਹੈ। ਹਨਾ, ਉਹਨਾਂ ਦੇ ਹੈਗੇ ਨੇ ਕਾਫੀ ਮਾਰਕੀਟਿੰਗ ਦੇ ਹੈਡ ਨੇ, ਉਹ ਆ ਰਹੇ, ਕਨਫਰਮ ਨਹੀਂ ਗਾ, ਸੋ ਇਸ ਕਰਕੇ ਮੈਂ ਨਾਂ ਨਹੀਂ ਲੈ ਰਿਹਾ ਹਜੇ, ਬਟ ਉਹ ਪਾਰਟਿਸਿਪੇਟ ਪਹੁੰਚਣ ਦਾ ਉਮੀਦ ਆ। ਹਾਂ ਜੀ। ਤੇ ਦੂਜਾ ਸਟੀਵ ਬਲੂਮਨਸ਼ਾਈਨ ਆ, ਹਨਾ, ਜਿਹੜੇ ਕੈਲੀਫੋਰਨੀਆ ਦੇ ਆਰਡਰ ਨੂੰ ਚੰਗੀ ਤਰ੍ਹਾਂ ਸਮਝਦੇ ਆ। CSU ਵਾਟਰ ਵਾਲੇ। ਹਾਂਜੀ। ਤੇ ਫਿਰ ਐਲਮੰਡ ਬੋਰਡ ਨੇ ਆਉਣਾ, ਐਲਮੰਡ ਬੋਰਡ ਵੀ ਆਉ ਕੇ ਕੋਈ ਨਾ ਕੋਈ ਆਪਦਾ ਰਿਪਰੈਜ਼ੈਂਟੇਟਿਵ ਦਊਗਾ ਉਹਦਾ। ਠੀਕ ਹੈ। ਠੀਕ ਹੈ, ਜਿਨ੍ਹਾਂ ਨਾਲ ਤੁਸੀਂ ਜਿਨ੍ਹਾਂ ਨੂੰ ਚਿੱਠੀਆਂ ਲਿਖੀਆਂ ਸੀਗੀਆਂ। ਹਾਂਜੀ, ਨਹੀਂ ਉਹਨਾਂ ਦੇ ਐਲਮੰਡ ਬੋਰਡ ਨਾਲ ਤਾਂ ਜਦੋਂ ਦੇ ਸੀ, ਚਾਹੇ ਆਪਾਂ ਇਹ ਕਹਿ ਦਿੰਦੇ ਵੀ ਆਪਾਂ ਕਨਵਰਸੇਸ਼ਨ ਚ, ਠੀਕ ਹੈ, ਕਿਉਂਕਿ ਕਨਵਰਸੇਸ਼ਨ ਇਹ ਤਾਂ ਆਪਾਂ ਨੂੰ ਪਤਾ ਹੀ ਹੈ ਵੀ ਚੈਲੰਜਿੰਗ ਆ, ਹਨਾ, ਕਿਉਂਕਿ ਸਾਡੀ ਕੰਡੀਸ਼ਨ ਬਹੁਤ ਮਾੜੀ ਹੈ ਇੰਡਸਟਰੀ ਦੀ ਐਜ਼ ਆਮ, ਹਨਾ। ਤੇ ਹੁਣ ਉਹਦੀ ਨਵੀਂ ਪ੍ਰੈਜ਼ੀਡੈਂਟ ਨਾਲ ਸਾਡੀ ਮੀਟਿੰਗ ਆ 14 ਮਈ ਨੂੰ। ਓਕੇ। ਹਾਂਜੀ, ਉਹਨਾਂ ਨੇ ਫਰੈਜ਼ਨੋ ਆਪ ਆਉਣਾ ਸਾਨੂੰ ਮਿਲਣ। ਸੋ ਇਹ ਬਹੁਤ ਵੱਡੀ ਗੱਲ ਆ ਵੀ ਐਲਮੰਡ ਬੋਰਡ ਦੀ ਜਿਹੜੀ ਨਵੀਂ ਪ੍ਰੈਜ਼ੀਡੈਂਟ ਆ ਕੇ ਤੁਹਾਨੂੰ ਆਪ ਮਿਲ ਰਹੀ ਆ। ਉਹਦੇ ਲਈ ਹਜੇ ਸੈਟਅਪ ਕਰਨਾ ਕਿਵੇਂ ਹੋਣਾ, ਉਹ ਹਜੇ ਚੀਜ਼ਾਂ ਚਲੋ ਹਜੇ ਓਪਨ ਐਂਡ ਨੇ, ਹਜੇ ਇਕੱਲੀ ਮੀਟਿੰਗ ਕਨਫਰਮ ਹੋਈ ਹੈ। ਤੇ ਉਦੋਂ ਉਹਨਾਂ ਦੀ ਪਾਰਟਿਸਿਪੇਸ਼ਨ ਵੀ ਹੋਊਗੀ। ਵੀ ਇੰਡਸਟਰੀ ਜਾ ਕਿੱਧਰ ਨੂੰ ਰਹੀ ਹੈ, ਜਿਹੜੀਆਂ ਮੈਂ ਪਹਿਲਾਂ ਗੱਲਾਂ ਕਰਦੇ ਸੀਗੇ ਵੀ 3 ਸਾਲ ਲੱਗਣੇ ਆ, 2 ਸਾਲ ਲੱਗਣੇ ਆ, ਜਿਹੜੇ ਚੀਜ਼ਾਂ ਅਸੀਂ ਲੋਕਾਂ ਨੂੰ ਪੁੱਛਦੇ ਹਾਂ ਜਾਂ ਜਿਵੇਂ ਅਸੀਂ ਰਿਲੇ ਕਰਦੇ ਹਾਂ, ਤੁਸੀਂ ਡਾਇਰੈਕਟਲੀ ਗਰੋਅਰ ਨੂੰ ਪੁੱਛਣ ਦਾ ਤੁਹਾਨੂੰ ਮੌਕਾ। ਸ਼ਰਮਾਉਣ ਵਾਲੀ ਕੋਈ ਗੱਲ ਨਹੀਂ, ਪੁੱਛੋ, ਜਿਹੜਾ ਉਹ ਖੁੱਲ ਕੇ ਪੁੱਛੋ। ਜੇ 3 ਸਾਲ ਕਹਿ ਰਹੇ ਆ ਤੇ ਕਿਉਂ 3 ਸਾਲ ਕਹਿ ਰਹੇ ਆ, 5 ਕਿਉਂ ਨਹੀਂ ਜਾਂ 1 ਕਿਉਂ ਨਹੀਂ ਗਾ, ਹਨਾ, ਉਹਦੀ ਕੋਈ ਨਾ ਕੋਈ ਰੀਜ਼ਨਿੰਗ ਦੇਣਗੇ। ਸੋ ਅਸੀਂ ਆਪ ਵੀ ਪਲਾਨ ਕਰ ਸਕਦੇ। ਸਿਗਮਾ ਨੂੰ ਲੈ ਕੇ ਵੀ ਗੱਲਾਂ ਬਾਤਾਂ। ਸਿਗਮਾ ਇੱਕ ਪੈਨਲ ਤੇ ਡਿਸਕਸ਼ਨ, ਜਿਹੜੀ ਸਾਡਾ ਅਖੀਰਲਾ ਪੈਨਲ ਆ ਚੌਥਾ, ਉਹਦੇ ਤੇ ਡਿਸਕਸ਼ਨ ਸਾਰੀ ਸਿਗਮਾ ਦੇ ਵਾਟਰ ਇੰਪੈਕਟ ਤੇ ਆ। ਪੋਸਟ ਸਿਗਮਾ ਇਕਨੋਮਿਕਸ ਕਿਹੋ ਜਿਹੀ ਹੋਊਗੀ, ਹਨਾ। ਤੇ ਡੌਨ ਰਾਈਟ ਹੈ ਜਿਹੜੇ ਆਪਣੇ, ਉਹ ਮੋਡਰੇਟਰ ਨੇ ਉਸ ਗਰੁੱਪ ਦੇ, ਵਾਟਰ ਰਾਈਟਸ ਵਾਲਾ। ਹਾਂਜੀ। ਤੇ ਉਹਦੇ ਚ ਜਿਹੜਾ ਫਰਾਂਟ ਕਰਨ ਕਨਾਲ ਦੇ ਕਰਨ ਅਥਾਰਟੀ ਦੇ ਪ੍ਰੈਜ਼ੀਡੈਂਟ ਆ, ਉਹ ਪਾਰਟਿਸਿਪੇਟ ਕਰ ਰਹੇ ਆ, ਫਿਲਿਪਸ। ਤੇ ਡੌਨ ਰਾਈਟ ਆ, ਆਪਣੀ ਅਨੀਤਾ ਚੌਧਰੀ ਆ, ਉਹਨਾਂ ਨੇ ਚੀਕੋ ਤੋਂ ਆਉਣਾ ਉਧਰ। ਠੀਕ ਹੈ। ਠੀਕ ਹੈ ਜੀ। ਸੋ ਉਹ ਜਿਹੜਾ ਉਹਨਾਂ ਨੇ ਸਰਵੇ ਕਰਵਾਇਆ ਸੀਗਾ, ਉਹਦੇ ਰਿਜ਼ਲਟ ਵੀ ਦੱਸਣੇ ਉਦੋਂ? ਨਹੀਂ, ਸਰਵੇ ਤਾਂ ਹਜੇ ਓਪਨ ਆ, ਮੈਨੂੰ ਲੱਗਦਾ 15 ਅਪ੍ਰੈਲ ਤੱਕ। ਇਨਫੈਕਟ ਇਹਦਾ ਮਤਲਬ ਉਦਣ ਵੀ ਭਰਿਆ ਜਾ ਸਕਦਾ। ਉਦਣ ਵੀ ਭਰਿਆ ਜਾ ਸਕਦਾ। ਉਦਣ ਉਹ ਲੈ ਕੇ ਵੀ ਆਉਣਗੇ, 2 ਸਟੂਡੈਂਟ ਨੇ ਉਹਨਾਂ ਦੇ ਪੰਜਾਬੀ, ਉਹ ਵੀ ਆਉਣਗੇ ਉਹਦੇ ਨਾਲ, ਸਿਗਮਾ ਇੰਪੈਕਟਸ ਦੇ ਉੱਤੇ। ਹਾਂਜੀ। ਸੋ ਕਾਫੀ ਐਤਕੀ ਜਿਹੜੀ ਹੈਗੀ ਆ ਸਿੱਧੀ ਗੱਲਬਾਤ ਕਰਨ ਦਾ ਮੌਕਾ। ਬੇਸਿਕਲੀ ਇਹ ਕਿਸਾਨ ਮੇਲੇ ਦੇ ਵਿੱਚ ਫੀਡਬੈਕ ਦਾ ਸਭ ਤੋਂ ਵੱਡਾ ਮੌਕਾ ਹੈ। ਨਾਲੇ ਤੁਸੀਂ ਪੰਜਾਬੀ ਚ ਕਰ ਸਕਦੇ ਆ, ਚਲੋ ਅੰਗਰੇਜ਼ੀ ਵੀ ਜਿਹੜਾ ਕਰ ਲਵੇ, ਜਿਹੜੇ ਅੰਗਰੇਜ਼ੀ ਵਾਲੇ ਆ ਉਹਨਾਂ ਨੂੰ ਸਮਝਾ ਦੇਣਗੇ, ਤਰਜਮੇ ਕਰ ਦੇਣਗੇ, ਤੁਸੀਂ ਵੀ ਸਾਰੇ ਜਾਣੇ ਉੱਥੇ ਹੀ ਹੋਣੇ ਆ। ਹਾਂਜੀ। ਨਹੀਂ ਦੇਖੋ, ਇਹ ਗੱਲ ਤੁਸੀਂ ਬੜੀ ਸਹੀ ਕਹੀ ਹੈ। ਜਿਹੜਾ ਓਵਰਆਲ ਸਾਡਾ ਇੱਕ ਜਿਹੜਾ ਮੇਨ ਆਬਜੈਕਟਿਵ ਹੁੰਦਾ ਵੀ ਸਾਡੀ ਵੌਇਸ ਹੋਣੀ ਚਾਹੀਦੀ ਨਾ, ਇਹ ਵੌਇਸ ਅਸੀਂ ਦੇਖੋ ਚਾਹੇ ਘੋਲ ਕਰ ਜੀਏ ਜਾਂ ਮਰਜ਼ੀ ਕਰ ਜੀਏ, ਅਸੀਂ ਪਹੁੰਚਾ ਨਹੀਂ ਸਕਦੇ ਹੁੰਦੇ ਆਪਦੀ ਗੱਲ। ਹੁਣ ਸਾਡੇ ਕੋਲ ਸਿੱਧਾ ਮੌਕਾ, ਲਗਭਗ ਸਾਰੀਆਂ ਵੱਡੀਆਂ ਆਰਗੇਨਾਈਜੇਸ਼ਨ ਨੇ ਜਿੰਨੀਆਂ ਖੇਤੀਬਾੜੀ ਦੀਆਂ ਰਿਲੇਟਡ ਆਪਾਂ ਨੂੰ ਇੰਪੈਕਟ ਕਰਦੀਆਂ, ਉਹ ਸਾਰੀਆਂ ਉੱਥੇ ਹੋਣੀਆਂ ਨੇ। ਉਹਨਾਂ ਨੂੰ ਸਿੱਧਾ ਦੱਸੋ ਵੀ ਕਿਹੜੀ ਚੀਜ਼ ਹੈਗੀ ਹੈ ਸਹੀ ਆ, ਕਿਹੜੀ ਚੀਜ਼ ਦੀ ਸਾਨੂੰ ਲੋੜ ਆ, ਤੇ ਕੀ ਤੁਸੀਂ ਸਹੀ ਨਹੀਂ ਕਰ ਰਹੇ। ਕੋਈ ਸ਼ਰਮ ਨਹੀਂ ਹੋਣੀ ਚਾਹੀਦੀ। ਮੈਂ ਤਾਂ ਹਰੇਕ ਜਗ੍ਹਾ ਜਾ ਕੇ ਕਹਿ ਦਿੰਦਾ ਵੀ ਭਾਈ ਆਹ ਚੀਜ਼ਾਂ ਥੋੜੀਆਂ ਗਲਤ ਨੇ। ਸ਼ੂਗਰ ਕੋਟ ਕਰਨ ਦੀ ਨਹੀਂ ਲੋੜ ਹੀ ਨਹੀਂ ਹੈ। ਆਪਾਂ ਨੂੰ ਕਿਹੜਾ ਉਹਨਾਂ ਨੇ ਉੱਤੇ ਸ਼ੂਗਰ ਕੋਟ ਕਰਕੇ ਜ਼ਿਆਦਾ ਦੇ ਦੇਣੇ। ਬਿਲਕੁਲ, ਸਗੋਂ ਉਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਵੀ ਆਹ ਸਮੱਸਿਆ ਹੈ। ਜੇ ਉਹ ਨਹੀਂ ਦੱਸਾਂਗੇ ਤਾਂ ਫਿਰ ਉਹਨਾਂ ਨੂੰ ਕਹਿਣਾ ਵੀ ਇਹਨਾਂ ਨੂੰ ਜਦੋਂ ਪ੍ਰੋਬਲਮ ਹੀ ਨਹੀਂ, ਅਸੀਂ ਕਿਉਂ ਕਰੀਏ ਇਹਨਾਂ ਦੀ। ਬਿਲਕੁਲ, ਇਹੀ ਗੱਲ ਹੁੰਦੀ ਹੈ। CDFA ਹੋਣਾ, UCANR, CSU ਵਾਟਰ ਰਾਈਟ, FSA, ਫਰੈਜ਼ਨੋ ਦੇ ਐਗ ਕਮਿਸ਼ਨਰ, ਵੈਲੀ ਏਅਰ ਪੋਲਿਊਸ਼ਨ ਡਿਸਟ੍ਰਿਕਟ ਵਾਲੇ, USDA ਵਾਲੇ, NRCS ਵਾਲੇ, ਤੁਸੀਂ ਦੇਖੋ ਵੀ ਜਿੰਨੀਆਂ ਤੁਹਾਡੀਆਂ ਅਥਾਰਟੀਆਂ ਆ ਬੇਸਿਕਲੀ ਖੇਤੀਬਾੜੀ ਦੇ ਨਾਲ ਸੰਬੰਧਿਤ, ਉਹ ਸਾਰੇ ਹੀ ਉੱਥੇ ਹੋਣੇ ਆ। ਹਾਂਜੀ, ਤਾਂ ਹੀ ਮੈਂ ਕਹਿ ਰਿਹਾ ਨਾ ਵੀ ਸਾਰਿਆਂ ਨੂੰ ਡਾਇਰੈਕਟ ਗੱਲਬਾਤ ਕਰਨ ਦਾ ਮੌਕਾ ਮਿਲੂਗਾ। ਤੇ CE ਕ੍ਰੈਡਿਟ ਵੀ ਦੇ ਦੇਣੇ ਆ। CE ਕ੍ਰੈਡਿਟ, ਹਾਂਜੀ, 1.5 ਕ੍ਰੈਡਿਟ, 1.5 ਕ੍ਰੈਡਿਟ ਮਿਲੂਗਾ। ਠੀਕ ਹੈ, ਜਿਹੜੇ ਬੰਦੇ ਉਦੋਂ ਉਹਦੇ ਚਾਹਵਾਨ ਨੇ, ਹਨਾ। ਤੇ ਉਹ ਉਦੋਂ 2 ਉੱਥੇ ਕਰਨਗੇ, ਆਪਾਂ ਟੌਪਿਕ ਕਵਰ ਕਰਾਂਗੇ। ਇੱਕ ਤਾਂ PB ਗਾਰਡਨ ਕਰੂਗੀ, ਠੀਕ ਹੈ, ਇੱਕ ਡਾਕਟਰ ਜਲੇਂਦਰ ਨੇ ਇੱਥੋਂ ਫਰੈਜ਼ਨੋ ਸਟੇਟ ਤੋਂ, ਉਹ ਕਰਨਗੇ। ਠੀਕ ਹੈ, ਹਨਾ। ਤੇ ਉਹਦੇ ਨਾਲ ਆਪਾਂ ਨੂੰ ਕ੍ਰੈਡਿਟ ਵੀ ਮਿਲ ਜਾਣਗੇ। ਤੇ ਕਾਫੀ ਵੈਂਡਰ ਆ ਰਹੇ ਨੇ, ਵੈਂਡਰਸ ਆਪਦਾ ਜ਼ੋਰ ਲੱਗਿਆ ਹੈ ਕਿਉਂਕਿ ਐਗ ਇਕਨੋਮੀ ਸਲੋ ਆ, ਸੋ ਉਹਨਾਂ ਨੂੰ ਵੀ ਹੈਗਾ ਵੀ ਜ਼ਿਆਦਾ ਤੋਂ ਜ਼ਿਆਦਾ ਆਊਟਰੀਚ ਹੋਵੇ ਉਹਨਾਂ ਦੀ, ਹਨਾ, ਪਤਾ ਲੱਗੇ ਉਹਨਾਂ ਦੇ ਪ੍ਰੋਡਕਟ ਬਾਰੇ। ਉਹ ਵੀ ਆਪਣੇ ਕੋਲ ਅਪਰਚੂਨਿਟੀ ਹੋਣੀ ਆ। ਨਰਸਰੀਜ਼ ਹੋ ਗਈਆਂ, ਬੈਂਕਸ ਹੋ ਗਈਆਂ, ਬੈਂਕ ਵਾਲੇ ਆ ਰਹੇ ਨੇ ਸਿੱਧੇ ਡਾਇਰੈਕਟ, ਹਨਾ, ਲੋਨਸ ਵੀ ਕਰ ਰਹੇ ਆ। ਤੇ ਨਹੀਂ, ਐਤਕੀ ਜਿਹੜਾ ਲੋਨਸ ਤਾਂ ਹੁਣ ਸਾਨੂੰ ਪਤਾ ਹੀ ਹੈ, ਜੇ ਅਸੀਂ ਜ਼ਿਆਦਾ ਜਿਹੜੇ 2-3 ਬੈਂਕਸ ਵਾਲਿਆਂ ਨੇ ਸਾਨੂੰ ਕੀਤਾ ਵੀ ਅਸੀਂ ਆਵਾਂਗੇ,
ਇਨਫੈਕਟ ਅਸੀਂ ਇੱਕ ਬੈਂਕ ਵਾਲੇ ਰਾਬੋ ਬੈਂਕ ਆ ਉਹਨਾਂ ਨੂੰ ਪੁੱਛਿਆ ਵੀ ਸੀ ਤੁਸੀਂ ਸਾਡੇ ਪੈਨਲ 'ਚ ਬੈਠੋ, ਜਿਹੜੀ ਸਰਵਾਈਵਿਲਿਟੀ ਵਾਲਾ ਸਾਡਾ ਡਿਸਕਸ਼ਨ ਹੈ ਨਾ, ਕਿਉਂਕਿ ਬੈਂਕਸ ਕੋਲ ਅੱਜ ਕੱਲ੍ਹ ਹੋਰ ਬਹੁਤ ਚੀਜ਼ਾਂ ਹੁੰਦੀਆਂ ਨੇ ਜਿਹੜੀਆਂ ਦੱਸਣ ਨੂੰ, ਜਿਹੜੀਆਂ ਆਮ ਗਰੋਅਰ ਨੂੰ ਪਤਾ ਨਹੀਂ ਹੁੰਦੀਆਂ। ਸਹੀ ਗੱਲ ਆ। ਤੇ ਜਿਵੇਂ ਟੈਕਸ ਕ੍ਰੈਡਿਟ ਦੀ ਆਪਾਂ ਗੱਲ ਇੱਕ ਦਿਨ ਗਰੁੱਪ ਵਿੱਚ ਵੀ ਚੱਲਦੀ ਸੀਗੀ ਵੀ ਫਾਰਮਰ ਆਪਦੇ ਟੈਕਸ ਕ੍ਰੈਡਿਟ ਕਿਸੇ ਨੂੰ ਹੋਰ ਦੇ ਸਕਦਾ, ਸੈਲ ਕਰ ਸਕਦਾ। ਵਾਟਰ ਰਾਈਟਸ, ਵਾਟਰ ਕ੍ਰੈਡਿਟ ਨਹੀਂ, ਇਕੱਲੇ ਜਿਹੜੇ ਟੈਕਸ ਵਾਲੇ ਦੂਜੇ ਵੀ ਹੈ ਜਿਹੜਾ ਆਪਾਂ ਫਾਈਲ ਕਰਦੇ ਹਾਂ ਟੈਕਸਸ, ਕਿਉਂਕਿ ਜਨਰਲੀ ਹੁੰਦਾ ਕੀ ਆ, ਦੇਖੋ ਸਾਰੇ ਜਿਹੜੇ ਪੇਪਰ ਲਾਸ ਹੋ ਜਾਂਦਾ, ਦਿਖਾਇਆ ਜਾਂਦਾ ਹੈ ਨਾ, ਤੇ ਫਿਰ ਉਹ ਜਿਹੜਾ ਟੈਕਸ ਕੋਈ ਬੈਨੀਫਿਟ ਕ੍ਰੈਡਿਟ ਮਿਲਣਾ ਹੁੰਦਾ ਉਹ ਫਿਰ ਆਪਾਂ ਤੋਂ ਲੈ ਨਹੀਂ ਹੁੰਦਾ। ਠੀਕ ਹੈ ਜੀ, ਖਾਸ ਕਰਕੇ ਇਹਨਾਂ ਸਾਲਾਂ 'ਚ। ਹੁਣ ਤਾਂ ਸਿਚੁਏਸ਼ਨ ਹੀ ਇਹ ਹੈ ਨਾ ਵੀ ਪ੍ਰੋਫਿਟ ਹੋ ਹੀ ਨਹੀਂ ਰਿਹਾ, ਚੱਲ ਹੀ ਲਾਸ ਰਿਹਾ। ਹਾਂ, ਤੇ ਫਿਰ ਜੇ ਉਹ ਚੀਜ਼ਾਂ ਕਿਵੇਂ ਤੁਸੀਂ ਮੈਨੂਵਰ ਕਰਨੀਆਂ ਨੇ, ਕੀ ਤੁਹਾਡੀ ਸਰਵਾਈਵਿਲਿਟੀ ਅਗਲੇ 3 ਸਾਲਾਂ ਦਾ ਤੁਸੀਂ ਕੀ ਕਰ ਸਕਦੇ, ਇਹੋ ਜਿਹੇ ਕੁਐਸਚਨ ਬੈਂਕ ਨੂੰ ਪੁੱਛਣ ਦੀ ਲੋੜ ਆ। ਹੁਣ ਇੰਟਰਸਟ ਰੇਟ ਉਹ ਜਨਰਲੀ ਕੁਐਸਚਨ ਪੁੱਛਦੇ ਆ ਆਪਾਂ ਜਾ ਕੇ ਵੀ ਇੰਟਰਸਟ ਰੇਟ ਕਦੋਂ ਘਟੂਗਾ, ਉਹ ਦੇਖੋ ਉਹ ਤਾਂ ਸਾਰੇ ਸਟੈਂਡਰਡ ਕੁਐਸਚਨ ਨੇ, ਉਹ ਸਾਰਿਆਂ ਨੂੰ ਹੀ ਪਤਾ, ਉਹ ਜਦੋਂ ਘਟਣਾ ਸਭ ਨੂੰ ਪਤਾ ਲੱਗ ਹੀ ਜਾਣਾ। ਇਹ ਪੁੱਛੋ ਵੀ ਅਗਲੇ 3 ਸਾਲ ਹੀ ਕਹਿ ਰਹੇ ਆ ਸਾਨੂੰ ਵੀ ਅਗਲੇ 3 ਸਾਲ ਸਰਵਾਈਵਿਲਿਟੀ ਦਾ ਇਸ਼ੂ ਆ, ਵੀ ਬੈਂਕਸ ਉਹ 'ਚ ਕੀ ਕਰ ਸਕਦੀ ਤੇ ਐਜ਼ ਏ ਗਰੋਅਰ ਮੈਨੂੰ ਕੀ ਕਰਨਾ ਚਾਹੀਦਾ, ਮੈਂ ਕੀ ਕਰਾਂ ਫਾਈਨੈਂਸ਼ੀਅਲੀ, ਕਿੱਦਾਂ ਜਿਹੜਾ ਉਸ ਚੀਜ਼ ਤਾਂ ਕਿ ਮੈਂ ਅਨਸਟੇਬਲ ਬਣਾ ਹੋਵਾਂ ਤੇ ਮਗਰੋਂ ਉਹਨੂੰ ਰਿਕਵਰ ਵੀ ਕਰ ਲਵਾਂ, ਹੈ ਨਾ। ਹੁਣ ਇਕੁਇਟੀ 'ਚ ਤਾਂ ਹਰੇਕ ਹੀ ਕਰੀ ਜਾਂਦਾ, ਟੈਕਨੀਕ ਵਰਤੀ ਜਾਵੇ, ਕਿੱਥੇ ਘਾਟਾ ਵਾਧਾ ਜਿਹੜਾ ਉਹ ਬੰਦਾ ਕਰ ਸਕਦਾ, ਕਿਉਂਕਿ ਇਹ ਤਾਂ ਹੁਣ ਸਮਾਰਟਨੈਸ ਦੀ ਕੰਮ ਆ। ਵਰਕ ਹਾਰਡ ਤਾਂ ਤੁਸੀਂ ਕਰੀ ਜਾਂਦੇ ਆ, ਉਹ ਤਾਂ ਚੱਲਣਾ ਹੀ ਚੱਲਣਾ ਆ, ਨਾਲ ਦੇ ਨਾਲ ਪੈਰਲਲੀ ਉਹ ਚੱਲ ਹੀ ਰਿਹਾ ਆ, ਪਰ ਹੁਣ ਜਿਹੜਾ ਉਹ ਥੋੜਾ ਜਿਹਾ ਸਿਸਟਮ ਨੂੰ ਕਿੱਦਾਂ ਵਰਤਣਾ ਉਹ ਵੀ ਸਮਝਣਾ ਪੈਣਾ ਆ, ਕਿਉਂਕਿ ਸਰਵਾਈਵ ਤਾਂ ਉਹੀ ਕਰੂਗਾ ਜਿਹੜਾ ਸਿਸਟਮ ਨੂੰ ਸਮਝ ਸਕਦਾ ਆ। ਹਾਂ, ਸਿਰ ਸਿੱਟ ਕੇ ਤੁਸੀਂ ਮਿਹਨਤ ਕਰੀ ਜਾਂਦੇ ਹੋ, ਉਹਦਾ ਵੀ ਅੱਜ ਕੱਲ੍ਹ ਫਲ ਨਹੀਂ ਮਿਲ ਰਿਹਾ। ਨਹੀਂ, ਉਹ ਤਾਂ ਹੁਣ ਖੇਤੀ ਉਹੋ ਜਿਹੀ ਨਹੀਂ ਨਾ ਰਹੀ ਨਹੀਂ, ਖੇਤੀ ਬਹੁਤ ਚੇਂਜ ਹੋ ਗਈ। ਨਾਲੇ ਖਾਸ ਕਰਕੇ ਹੁਣ ਜਦੋਂ ਆਪਾਂ ਇੱਥੇ ਦੀ ਗੱਲ ਕਰਦੇ, ਜਿਹਦੇ ਵਿੱਚ ਇਹ ਤਾਂ ਹੈ ਨਹੀਂ ਵੀ ਹਰ ਸਾਲ ਬਦਾਮ ਪੁੱਟ ਕੇ ਅੰਗੂਰ ਲਾ ਲਿਆ, ਅੰਗੂਰ ਪੱਟ ਕੇ ਪਿਸਤਾ ਲਾ ਲਿਆ, ਪਿਸਤਾ ਪੱਟ ਕੇ ਸੰਤਰੇ ਲਾ ਲਏ, ਐਂ ਤਾਂ ਚੱਲਣਾ ਨਹੀਂ। ਉਹ ਤਾਂ ਹੁਣ ਬੈਂਕਸ ਵੀ ਨਹੀਂ ਲੋਨ ਦਿੰਦੀਆਂ। ਅੱਛਾ ਜੀ, ਲੋਨ ਹੀ ਨਹੀਂ ਦਿੰਦੀ। ਹੁਣ ਬੈਂਕ ਪੁੱਛਦੀ ਵੀ 3 ਸਾਲ ਦਾ ਪ੍ਰੋਜੈਕਟ ਡਿਟੇਲ ਲਿਆਓ, 5 ਸਾਲ ਦੀ। ਜੇ ਤੁਸੀਂ ਮੰਨ ਲਓ ਤੁਹਾਡਾ ਟਰੀ 5 ਸਾਲ 'ਚ ਉਹਨੇ ਪ੍ਰੋਡਕਸ਼ਨ 'ਤੇ ਆਉਣਾ ਗਾ, ਤਾਂ ਉਹ ਕਹਿੰਦੇ 5 ਸਾਲ ਦਾ ਪ੍ਰੋਜੈਕਟ ਜਮ੍ਹਾਂ ਕਰਾਓਗੇ, ਕੁਛ ਨਹੀਂ ਪੁੱਛਦੇ ਸੀ, ਹਰੇਕ ਡਿਟੇਲ, ਤੁਹਾਡਾ ਪੈਸਾ ਕਿੱਥੋਂ ਆਉਣਾ, ਕਿੰਨੇ ਤੁਹਾਡੇ ਖਰਚੇ ਆਉਣੇ ਨੇ, ਪਾਣੀ ਕਿੱਥੋਂ ਆਉਣਾ, ਤੁਹਾਡੇ ਕੋਲ ਪਾਣੀ ਦੇ ਕਿੰਨੇ ਸੋਰਸ ਨੇ, ਉਹ ਜਿੰਨੇ ਵੀ ਸੋਰਸ ਨੇ ਉਹਨਾਂ ਨੂੰ ਕਿਵੇਂ ਮੈਨੇਜ ਕਰੋਗੇ, ਠੀਕ ਆ, ਕੀ ਤੁਹਾਡੀ GST ਦੀ ਕੰਡੀਸ਼ਨ ਹੈ, ਸਾਰਾ ਕੁਛ ਪ੍ਰੋਜੈਕਟ ਬੈਂਕ ਮੰਗਦੀ ਆ। ਹੁਣ ਅੱਗੇ ਕੌਣ ਪੁੱਛਦਾ? ਕੋਈ ਨਹੀਂ ਪੁੱਛਦਾ, ਕੋਈ ਨਹੀਂ ਸੀ ਪੁੱਛਦਾ। ਨਾਲੇ ਦੇਖੋ ਉੱਥੇ ਕਈ ਤਰ੍ਹਾਂ ਦੇ ਮਾਹਰ ਆ। ਜੇ ਤੁਹਾਡੇ ਖੇਤ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਬਿਮਾਰੀ ਆ, ਤੁਹਾਡੇ ਟਰੀ ਨੂੰ ਬਹੁਤ ਤਰ੍ਹਾਂ ਦੇ ਜਿਹੜੇ ਐਕਸਪਰਟ ਉੱਥੇ ਹੋਣੇ ਆ, ਪ੍ਰੋਫੈਸਰ ਉੱਥੇ ਹੋਣੇ ਆ, ਕਹਿ ਲਓ ਵੀ ਡਾਕਟਰ ਹੋਣੇ ਆ ਟਰੀਜ਼ ਦੇ, ਉਹਨਾਂ ਦੇ ਨਾਲ ਤੁਹਾਨੂੰ ਫੀਡਬੈਕ ਕਰਨ ਦਾ ਮੌਕਾ। ਤੇ ਜੇ ਕੋਈ ਆਉਣਾ ਚਾਹ ਰਿਹਾ ਹੈ ਖੇਤੀ ਦੇ ਵਿੱਚ, ਖੇਤ ਖਰੀਦਣੇ ਆ, ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਤੁਹਾਨੂੰ ਪਤਾ ਹੋਵੇ, ਸਲਾਹ ਜਿਹੜੀ ਉਹ ਤੁਹਾਨੂੰ ਪਤਾ ਲੱਗੂਗੀ, ਕਿਉਂਕਿ ਹਰ ਇੱਕ ਇਲਾਕੇ ਦੇ ਲੋਕ ਆਏ ਹੋਣੇ ਆ। ਜੇ ਤੁਸੀਂ ਸੋਚ ਰਹੇ ਹੋ ਵੀ ਉਸ ਇਲਾਕੇ ਦੇ ਵਿੱਚ ਲੈਣਾ, ਤੁਹਾਨੂੰ ਉੱਥੇ ਦੀ ਰਿਐਲਿਟੀ ਪਤਾ ਲੱਗੂਗੀ, ਗਰਾਊਂਡ ਰਿਪੋਰਟ। ਇੱਕ ਆਨਲਾਈਨ ਦੇਖ ਲੈਣਾ ਤੇ ਵੈਸੇ ਗੱਲ ਕਰ ਲੈਣੀ ਇੱਕ ਏਜੰਟ ਦੇ ਨਾਲ, ਉਹ ਇੱਕ ਵੱਖਰੀ ਗੱਲ ਆ, ਪਰ ਰੀਅਲ ਫੀਡਬੈਕ ਜਿਹੜੇ ਕੰਮ ਕਰ ਰਹੇ ਆ ਉਹਨਾਂ ਖੇਤਾਂ 'ਚ, ਉਹਨਾਂ ਇਲਾਕਿਆਂ 'ਚ, ਉੱਥੋਂ ਤੁਹਾਨੂੰ ਜਿਹੜੀ ਉਹ ਸਹੀ ਪਤਾ ਲੱਗਣੀ ਆ। ਸੋ ਇਹ ਕਾਫੀ ਲਾਹੇਵੰਦ ਜਿਹੜਾ ਕਿਸਾਨ ਮੇਲਾ ਹੋਵੇਗਾ। ਸੋ ਇਸ ਦਾ ਫਾਇਦਾ ਜਿਹੜਾ ਉਹ ਚੱਕੋ। ਇੱਕ ਤਾਂ ਤੁਹਾਨੂੰ ਆਪਣੀ ਆਵਾਜ਼ ਚੱਕਣ ਦਾ, ਫੀਡਬੈਕ ਦੇਣ ਦਾ ਤੁਹਾਨੂੰ ਇੱਥੇ ਬਹੁਤ ਹੀ ਸੁਨਹਿਰੀ ਮੌਕਾ ਆ। ਸੋ ਪਹੁੰਚਿਓ ਜ਼ਰੂਰ ਜੀ। 13 ਅਪ੍ਰੈਲ ਦਾ ਇਹ ਦਿਨ ਆ, ਤੇ ਦਿਨ ਸ਼ਨੀਚਰਵਾਰ ਆ, ਤੇ ਤਰੀਕ 13 ਅਪ੍ਰੈਲ 8 ਤੋਂ 2-3 ਵਜੇ ਤੱਕ, 2-2:30 ਵਜੇ ਤੱਕ ਹੋਣਾ। ਮੰਡੇਰਾ ਗੁਰਦੁਆਰਾ ਸਾਹਿਬ, 23249 ਐਵਨਿਊ 14 ਮੰਡੇਰਾ। ਇਹ ਪਹੁੰਚਿਓ ਜੀ ਜ਼ਰੂਰ। ਸਮੇਂ ਸਿਰ ਪਹੁੰਚਣ ਦੀ ਕੋਸ਼ਿਸ਼ ਕਰੋ, ਤਾਂ ਹੀ ਤੁਹਾਨੂੰ ਜਿਹੜਾ ਫਾਇਦਾ ਆ। ਤੇ ਜਾਂਦੇ ਜਾਂਦੇ ਇੱਕ ਜਿਹੜੀ ਉਹ ਦੱਸਦੇ ਜਾਈਏ ਵੀ ਆਉਂਦੀ 30 ਮਾਰਚ ਨੂੰ ਘਰੇਲੂ ਬਗੀਚੀ ਵਾਸਤੇ ਕਿਸਾਨ ਮੰਡੀ ਲੱਗਣੀ ਆ ਸਰਦਾਰ ਜਸਵੰਤ ਸਿੰਘ ਖਾਲੜਾ ਪਾਰਕ ਦੇ ਵਿੱਚ। ਫਾਰਮਰ ਆਸ ਵਾਲਿਆਂ ਦੇ ਵੱਲੋਂ ਕੱਦੂ, ਕਰੇਲੇ, ਖੱਖੜੀ, ਪੇਠਾ, ਤੋਰੀ, ਅੱਲਾਂ, ਭਿੰਡੀ, ਚਿੱਬੜ ਤਰ੍ਹਾਂ ਇਹਨਾਂ ਦੇ ਤੇ ਹੋਰ ਤਰ੍ਹਾਂ ਦੇ ਜਿਹੜੇ ਬੂਟੇ ਆ, ਜਿਹੜੇ ਤਿਆਰ ਕੀਤੇ ਆ ਆਪ, ਉਹ ਤੁਸੀਂ ਉੱਥੋਂ ਜਾ ਕੇ ਬਾਏ ਕਰ ਸਕਦੇ ਆ। ਕਿਸਾਨ ਮੰਡੀ ਲੱਗਣੀ ਆ 30 ਮਾਰਚ ਨੂੰ ਜਸਵੰਤ ਸਿੰਘ ਖਾਲੜਾ ਪਾਰਕ, ਸਵੇਰੇ 9 ਤੋਂ 1 ਵਜੇ ਤੱਕ। ਇਹ 30 ਮਾਰਚ ਦਾ ਜਿਹੜਾ ਦਿਨ ਆ ਉਹਦਾ ਵੀ ਤੁਸੀਂ ਨੋਟ ਕਰ ਲਿਓ ਜੀ। ਤੇ ਅਰਸ਼ਦੀਪ ਸਿੰਘ ਲਈਏ ਜੀ ਇਜਾਜ਼ਤ, ਸਮਾਂ ਸਮਾਪਤ ਆ। ਮਿਲਦੇ ਆ ਫਿਰ ਅਗਲੀ ਵਾਰੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ।